ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕੀ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 9 ਮਾਰਚ ਹੈ ਤੇ ਦਿਨ ਵੀਰਵਾਰ ਹੈ। ਅੱਜ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਂ ਨਾਲ ਲਾ ਫਾਰਮ ਵਾਲੇ, ਜੇ ਟਰਕੀਆਂ ਨਾਲ ਟੋਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਨਾਲ ਮਸ਼ਵਰਾ ਕਰਨਾ, ਕੋਈ ਸਵਾਲ ਪੁੱਛਣਾ, ਤਾਂ ਨੰਬਰ ਹੈ 415 909 0503। ਜੀਕੇ ਤਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨੀਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੋਂ। IAS ਇੱਕ ਬਹੁਤ ਵੱਡਾ ਅਹੁਦਾ ਗਿਣਿਆ ਜਾਂਦਾ, ਪਰ ਮਾਫੀਏ ਦੇ ਹੌਸਲੇ ਇਸ ਤੋਂ ਵੀ ਜ਼ਿਆਦਾ ਵੱਡੇ ਨੇ। IAS ਨੂੰ ਬੰਧਕ ਬਣਾਇਆ ਹੀ ਨਹੀਂ, ਬੰਧਕ ਬਣਾ ਕੇ ਕੁੱਟਿਆ। ਕਿੱਥੇ ਵਾਪਰੀ ਹੈ ਜੀ ਇਹ ਘਟਨਾ? ਜੀ ਬਿਲਕੁਲ, ਇਹ ਮੋਦੀ ਜੀ ਦਾ ਗੁਜਰਾਤ ਹੈ ਤੇ ਗੁਜਰਾਤ ਦੇ ਵਿੱਚ ਇਹ ਨੇ ਹਾਲਾਤ। ਦੇਖੋ, ਗੱਲ ਇਹ ਹੈ ਕਿ IAS ਬਣਨ ਦੀਆਂ ਜਿਹੜੀਆਂ ਕਹਿ ਲਓ ਖੂਬੀਆਂ ਨੇ, ਉਹ ਤਾਂ ਆਪਾਂ ਨੂੰ ਪਤਾ ਹੈ ਕਿ ਬਾਈ IAS ਬਣ ਗਿਆ ਬੰਦਾ ਤੇ ਬੜਾ ਉਹ ਮਤਲਬ ਕਿ ਰੋਬ ਸ਼ੋਭ ਰੱਖਦਾ ਤੇ ਬਹੁਤ ਕੁਝ ਕਰਨ ਤੇ ਬਦਲਣ ਦੀ ਉਹਦੇ ਕੋਲ ਤਾਕਤ ਹੁੰਦੀ ਹੈ। ਪਰ IAS ਦਾ ਵੀ ਇੱਕ ਪੜਾਅ ਹੈ। ਇਹ ਨਹੀਂ ਹੈ ਕਿ ਬੰਦਾ ਸਿੱਧਾ ਹੀ ਜਾ ਕੇ ਤੇ ਉਸ ਕੁਰਸੀ ਤੇ, ਆਰਾਮ ਵਾਲੀ ਕੁਰਸੀ ਤੇ ਬੈਠ ਜਾਏਗਾ। ਉਹਦਾ ਵੀ ਇੱਕ ਸਿਲਸਿਲਾ ਹੈ ਪੜਾਵਾਂ ਦਾ। ਜੇ ਕਹ ਲਈਏ ਪੜਾਅ, ਮੈਂ ਕਹਿ ਗਿਆ, ਪਰ ਪੜਾਅ ਹੁੰਦੇ ਨੇ ਅਲੱਗ-ਅਲੱਗ। ਅਸਲ 'ਚ ਇਹੀ ਹੈ ਕਿ ਸ਼ੁਰੂ ਦੇ ਵਿੱਚ ਤੁਹਾਨੂੰ ਫੀਲਡ 'ਚ ਕੰਮ ਕਰਨਾ ਪੈਂਦਾ, ਬਹੁਤ ਕੁਝ ਸਹਿਣਾ ਪੈਂਦਾ ਹੈ। ਤਾਂ ਗੱਲ ਇਹ ਹੈ ਕਿ ਇਹ ਘਟਨਾ ਹੈਗੀ ਆ ਅੱਜ ਤੋਂ 2 ਦਿਨ ਪਹਿਲਾਂ ਦੀ, ਪਰ ਕਿਉਂਕਿ ਹੁਣ ਸੁਰਖੀਆਂ ਅੱਜ ਬਣੀਆਂ ਨੇ, ਅੱਜ ਪੂਰੇ ਜਿੱਦਾਂ ਕਹਿ ਲਏ ਕਿ ਇੰਡੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਚਰਚਿਤ ਹੋਈ। ਲੋਕਲ ਜਿਹੜੇ ਸਥਾਨਕ ਮੀਡੀਆ ਆਊਟਲੈਟ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਖਬਰ ਕੀਤੀ, ਫਿਰ ਬਾਅਦ ਦੇ ਵਿੱਚ ਚੱਲਿਆ। ਬਹਰਹਾਲ ਗੁਜਰਾਤ ਦੇ ਵਿੱਚੋਂ ਜਿਹੜੀ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਦਰਅਸਲ ਇਸ IAS ਦਾ ਨਾਮ ਜਿਹੜਾ ਸੀਗਾ ਉਹ ਸੀਗਾ ਸਾਂਗਵਾਨ ਜੀ। ਇਹ ਜਿਹੜਾ ਸਾਂਗਵਾਨ ਸਾਹਿਬ ਸੀਗਾ, ਇਹ UPSC ਦਾ ਟੌਪਰ ਆ। ਪਹਿਲੀ ਗੱਲ ਤੇ ਇਹ ਦੇਖੋ, ਠੀਕ ਹੈ, ਕਿ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਕਿ ਜੇ ਸਾਡਾ ਕੋਈ UPSC ਦਾ ਟੌਪਰ ਆ ਤੇ ਉਹਦਾ ਕੀ ਹਾਲ ਜਿਹੜਾ ਮਾਫੀਆ ਕਰ ਰਿਹਾ। ਤਾਂ ਖੈਰ, ਇਹ ਜਿਹੜੇ ਸਾਂਗਵਾਨ ਸਾਹਿਬ ਸੀਗੇ, ਇਹ ਅਸਲ 'ਚ ਇੱਕ ਜ਼ਿਲ੍ਹਾ ਉੱਥੇ, ਉਹਦੇ ਵਿੱਚ ਧਰੋਈ ਇੱਕ ਬੰਨ ਪੈਂਦਾ, ਡੈਮ ਜਿਹਨੂੰ ਆਪਾਂ ਕਹਿ ਲਈਏ। ਉੱਥੇ ਵਿੱਚ ਜਿਹੜਾ ਇੱਕ ਫਿਸ਼ਿੰਗ ਦਾ ਕੋਈ ਇਹਨਾਂ ਦਾ ਪ੍ਰੋਜੈਕਟ ਸੀਗਾ, ਉਹਨੂੰ ਵੇਖਣ ਗਿਆ ਸੀ, ਉਹਦੀ ਇੰਸਪੈਕਸ਼ਨ ਕਰਨ ਗਿਆ ਸੀਗਾ। ਜਦੋਂ ਇਸ ਅਫਸਰ ਨੇ ਜਾ ਕੇ ਵੇਖਿਆ ਕਿ ਸਰਕਾਰ ਜੋ ਸਬਸਿਡੀ ਵਗੈਰਾ ਦਿੰਦੀ ਹੈ, ਉੱਥੇ ਨਾ ਕੇਜ ਲਾ ਕੇ ਮਤਲਬ ਕਿ ਮੱਛੀ ਜਿਹੜੀ ਹੈ ਪਾਲਣ ਦਾ ਕੰਮ ਕੀਤਾ ਜਾਂਦਾ, ਤਾਂ ਉਹਦੇ ਵਾਸਤੇ ਸਬਸਿਡੀ ਜਿਹੜੀ ਹੈ ਬਕਾਇਦਾ ਦਿੱਤੀ ਜਾਂਦੀ ਹੈ। ਇਹਨਾਂ ਨੇ ਜਦੋਂ ਜਾ ਕੇ ਸੰਬੰਧਿਤ ਠੇਕੇਦਾਰ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਤੇ ਠੇਕੇਦਾਰ ਕਸੂਤਾ ਫਸ ਗਿਆ। ਜਦੋਂ ਉਹਨੇ ਆਪਣੇ ਆਪ ਨੂੰ ਘਿਰਿਆ, ਵੇਖਿਆ ਕਿ ਮੈਂ ਤੇ ਕਸੂਤਾ ਫਸ ਰਿਹਾ, ਤਾਂ ਫਿਰ ਉਸ ਬੰਦੇ ਨੇ ਗੁੱਸੇ 'ਚ ਆ ਕੇ ਪਹਿਲਾਂ ਇਸ ਅਫਸਰ ਦੇ ਨਾਲ ਤਲਖ ਕਲਾਮੀ ਕੀਤੀ ਤੇ ਉਸ ਤੋਂ ਬਾਅਦ ਇਹਦੇ ਗੋਡੇ ਤੇ ਮਾਰੀ ਸਭ ਤੋਂ ਪਹਿਲਾਂ।
ਉਸ ਤੋਂ ਬਾਅਦ ਉਹਦੇ 4 ਹੋਰ ਸਾਥੀ ਆ ਜਾਂਦੇ ਆ, ਜੀ ਉਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। 10-12 ਹੋਰ ਆ ਜਾਂਦੇ ਆ, ਫਿਰ ਉਹਨਾਂ ਨੇ ਸਾਰੀ ਟੀਮ ਜਿਹੜੀ ਸੀਗੀ, ਯਾਨੀ ਹੋਰ ਕੁਝ ਸਟਾਫ ਦੇ ਨਾਲ ਹੋਣਗੇ, ਸਬਆਰਡੀਨੇਟ ਜਿਹੜੇ ਹੁੰਦੇ ਆ ਇਹਨਾਂ ਦੇ, ਤਾਂ ਉਹ ਸਾਰੇ ਦੇ ਸਾਰੇ ਇਹਨਾਂ ਨੇ ਬੰਦੀ ਬਣਾ ਲਏ। ਜੀ ਤਾਂ ਹੁਣ ਜਦੋਂ ਇਹ ਗੱਲ ਨਿਕਲੀ ਆ ਤਾਂ ਇਹਦੇ ਵਿੱਚ ਦੱਸਦੇ ਆ ਕਿ ਕੁਝ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ, ਪਰ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹ ਸਾਰੇ ਦੇ ਸਾਰੇ ਫੜੇ ਨਹੀਂ ਗਏ। ਖਾਸ ਤੌਰ ਤੇ ਜਿਹੜਾ ਮੁੱਖ ਦੋਸ਼ੀ ਹੈ ਬਾਬੂ ਪਰਮਾਰ, ਉਹਦਾ ਨਾਮ ਆ ਬਾਬੂ ਪਰਮਾਰ, ਹਾਲੇ ਤੱਕ ਫਰਾਰ ਆ ਤੇ ਇਹਦੀ ਭਾਲ ਜੀ ਜਿਹੜੀ ਆ ਬੜੇ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਆ। ਅੱਜ ਜੇ ਤੁਸੀਂ ਦੇਖੋਗੇ ਆਸਟ੍ਰੇਲੀਆ ਅਤੇ ਭਾਰਤ ਦੇ ਦਰਮਿਆਨ ਇੱਕ ਬੜਾ ਮਹੱਤਵਪੂਰਨ ਟੈਸਟ ਖੇਲਿਆ ਜਾ ਰਿਹਾ ਗੁਜਰਾਤ ਦੇ ਵਿੱਚ, ਅਹਿਮਦਾਬਾਦ ਦੇ ਵਿੱਚ। ਨਰਿੰਦਰ ਮੋਦੀ ਜੀ ਤੇ ਜਿਹੜੇ ਹੈਗੇ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜੀ, ਇਹ ਸਾਰੇ ਮੈਚ ਵੇਖਣ ਗਏ ਸਨ ਉੱਥੇ। ਇੱਕ ਐਸਾ ਇਵੈਂਟ ਬਣਾਇਆ ਕਿ ਟੈਸਟ ਕ੍ਰਿਕਟ, ਮਰਦੀ ਟੈਸਟ ਕ੍ਰਿਕਟ ਜਿੱਦਾਂ ਕਹਿ ਲਈਏ ਕਿ ਅੱਜ ਪੂਰੀ ਛਾਈ ਹੋਈ ਸੀ। ਬਹੁਤ ਹਜ਼ਾਰਾਂ ਲੋਕ ਉੱਥੇ ਪਹੁੰਚੇ ਹੋਏ ਸਨ। ਹਾਲਾਂਕਿ ਟਿਕਟਾਂ ਇਹਨਾਂ ਨੇ ਆਪਣੇ ਬੰਦਿਆਂ ਨੂੰ ਕਿਹਾ ਸੀਗਾ ਕਿ ਖਰੀਦੋ ਹਰ ਹਾਲਤ ਦੇ ਵਿੱਚ। ਮਤਲਬ ਕਿ ਜੀ ਇੱਕ ਪਾਸੇ ਤੇ ਗੁਜਰਾਤ ਨੂੰ ਪੂਰੇ ਨਕਸ਼ੇ ਤੇ ਚਮਕਾਇਆ ਜਾ ਰਿਹਾ ਸੀ ਸੰਸਾਰ ਦੇ, ਤੇ ਦੂਸਰੇ ਪਾਸੇ ਇਹ ਜਿਹੜੀ ਬਦਨਾਮੀ ਵਾਲੀ ਖਬਰ ਆਈ ਹੈ, ਸੋ ਇਸ ਕਰਕੇ ਹੁਣ ਬਹੁਤ ਜ਼ੋਰ ਸ਼ੋਰ ਦੇ ਨਾਲ ਬਾਬੂ ਪਰਮਾਰ ਨੂੰ ਭਾਲ ਲਿਆ ਜਾ ਰਿਹਾ ਹੈ ਕਿ ਭੱਜ ਕਿੱਥੋਂ ਤੱਕ ਭੱਜਦਾ, ਛੱਡਾਂਗੇ ਤੈਨੂੰ ਲੱਭ ਕੇ। ਸੋ ਬਹੁਤ ਬੁਰਾ ਐਕਸਪੀਰੀਅੰਸ ਹੈ। ਜਿਹੜੇ ਇਹ ਨੌਜਵਾਨ ਸਾਂਗਵਾਨ ਸਾਹਿਬ ਨੇ, UPSC ਦੇ ਟੌਪਰ, ਬਹੁਤ ਬੁਰਾ ਸਲੂਕ ਕੀਤਾ ਗਿਆ ਮਾਫੀਆ ਵੱਲੋਂ। ਜੀ ਮਿੰਟੂ ਜੀ, ਤੁਸੀਂ ਇਸੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ, ਥੋੜੇ ਸਮੇਂ ਦੀ ਗੱਲ ਹੀ ਆ, ਆਪਾਂ ਖਬਰਾਂ ਦੇ ਵਿੱਚ ਚਰਚਾ ਕੀਤੀ ਸੀ, ਹਰਿਆਣੇ ਦੇ ਵਿੱਚ ਮਾਫੀਏ ਦੇ ਇੱਕ ਟਿੱਪਰ ਨੇ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੇ ਪੁਲਿਸ ਅਫਸਰ ਨੂੰ ਕੁਚਲਤਾ ਸੀ ਜਦੋਂ ਰੋਕਣਾ ਚਾਹਿਆ ਸੀ। ਹਾਂਜੀ 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 ਕੁਚਲਤਾ ਸੀ। ਇਹ ਏਦਾਂ ਹੋਇਆ, ਬਥੇਰੀ ਵਾਰੀ ਹੋਇਆ। UP ਚ ਵੀ ਇੱਕ ਵਾਰੀ ਇਸ ਤਰ੍ਹਾਂ ਹੋਇਆ ਸੀਗਾ ਜੀ, ਤੇ ਆਪਣੇ ਪੰਜਾਬ ਚ ਵੀ ਹੋਇਆ। ਪੰਜਾਬ ਚ ਵੀ ਇੱਕ ਵਾਰੀ ਫੜ ਕੇ ਉਹਨਾਂ ਨੇ ਟੀਮ ਕੁੱਟੀ ਸੀ ਪਟਿਆਲੇ। ਤੇ ਇੱਕ ਬੀਬੀ ਜਿਹੜੀ ਸੀਗੀ ਬੜੀ, ਉਹ ਮਤਲਬ ਕਿ ਤੇਜ਼ ਤਰਾਰ ਅਫਸਰ ਸੀਗੀ, ਯੰਗ ਲੇਡੀ ਅਫਸਰ ਸੀ ਜੀ, ਤੇ ਉਹ ਮਸਾ ਬਚ ਕੇ ਨਿਕਲੀ ਸੀ। ਉਹਦੇ ਨਾਲ ਪਤਾ ਨਹੀਂ ਰਾਤ ਨੂੰ ਕੀ ਹੋ ਜਾਣਾ ਸੀਗਾ। ਮਾਫੀਆ ਪੈ ਗਿਆ ਸਮੁੰਦਰ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਇਸ ਰਿਹਾਈ ਦੇ ਲਈ ਮੋਹਾਲੀ ਦੇ ਵਿੱਚ ਮੋਰਚਾ ਵੀ ਲੱਗਿਆ ਹੋਇਆ ਤੇ ਹੁਣ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ ਜੀ। ਹਾਂਜੀ ਦੇਖੋ, ਰਾਸ਼ਟਰਪਤੀ ਬੀਬੀ ਮੁਰਮੂ ਜੀ ਇੱਥੇ ਆਏ ਸਨ ਅੱਜ ਦਰਬਾਰ ਸਾਹਿਬ ਦੇ ਵਿੱਚ, ਨਤਮਸਤਕ ਹੋਏ ਨੇ ਉਹ। ਤੇ ਜਦੋਂ ਉਹਨਾਂ ਨੇ ਆਉਣਾ ਸੀ ਉਸ ਤੋਂ ਪਹਿਲਾਂ GNDU ਦੇ ਵਿੱਚ ਇੱਕ ਮਾਹੌਲ ਬੜਾ ਜਿਹੜਾ ਉਹ ਅਫੜਾ ਤਫੜੀ ਵਾਲਾ ਬਣ ਗਿਆ, ਕਿਉਂਕਿ ਉਥੇ ਕੁਝ ਨਾਰੇ ਜਿਹੜੇ ਸੀਗੇ ਉਹ ਲੱਗੇ ਹੋਏ ਸਨ। ਤਾਂ ਤੁਹਾਨੂੰ ਪਤਾ ਹੀ ਹੈ ਉਹ ਅੱਜ ਕੱਲ ਚੱਲਦਾ ਜਿਹੜਾ ਕੰਮ, ਖਾਲਿਸਤਾਨ ਪੱਖੀ ਕੇ G20 ਵਾਲੇ, ਤੁਹਾਡਾ ਖਾਲਿਸਤਾਨ ਚ ਸਵਾਗਤ ਹੈ। ਜਿਵੇਂ ਹੀ ਇਹ ਬੈਨਰ ਲੱਗੇ ਦੇਖੇ ਤਾਂ ਫਿਰ ਭਾਦੀਆਂ ਬੰਨੀਆਂ ਸੀਗੀਆਂ, ਸੁਭਾਵਿਕ ਸੀ। ਤਾਂ ਉਦੋਂ ਬੜੀ ਹਲਚਲ ਹੋਈ। ਤਾਂ ਖੈਰ ਉਸ ਤੋਂ ਬਾਅਦ ਹੋਇਆ ਕਿ ਭਾਈ ਇਹਨਾਂ ਨੇ ਨੋ ਫਲਾਈ ਜ਼ੋਨ ਤੱਕ ਐਲਾਨ ਦਿੱਤਾ। ਕਾਫੀ 4 ਘੰਟੇ ਦੇ ਵਾਸਤੇ ਕਾਫੀ ਟਾਈਮ ਇਹਨਾਂ ਨੇ ਲਿਆ। ਤਾਂ ਇਸ ਦਰਮਿਆਨ ਜਿਹੜੇ ਰਾਸ਼ਟਰਪਤੀ ਨੇ ਬੀਬੀ ਮੁਰਮੂ ਜੀ, ਉਹ ਇੱਥੇ ਆਏ, ਨਤਮਸਤਕ ਹੋਏ। ਤਾਂ ਇਸੇ ਦਰਮਿਆਨ ਇਹਨਾਂ ਨੇ ਮੰਗ ਪੱਤਰ ਸੌਂਪਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, SGPC ਵਾਲਿਆਂ ਨੇ। ਤਾਂ ਉਹਦੇ ਵਿੱਚ ਖੁਦ ਧਾਮੀ ਸਾਹਿਬ ਵੀ ਸੀ, ਕਿਉਂਕਿ ਤੁਹਾਨੂੰ ਪਤਾ ਜੇ ਦੇਸ਼ ਦਾ ਪ੍ਰੈਜ਼ੀਡੈਂਟ, ਦੇਸ਼ ਦਾ ਰਾਸ਼ਟਰਪਤੀ ਆ ਰਿਹਾ ਤਾਂ ਸੁਭਾਵਿਕ ਹੈ ਕਿ ਪ੍ਰਧਾਨ ਜੀ ਉੱਥੇ ਮੌਜੂਦ ਰਹਿਣਗੇ। ਅੱਛਾ, ਇਸ ਦਰਮਿਆਨ ਇਹਨਾਂ ਨੇ ਜਿਹੜਾ ਮੰਗ ਪੱਤਰ ਸੌਂਪਿਆ ਉਹਦੇ ਵਿੱਚ ਇੱਕ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਾਲ ਹਰਿਆਣਾ ਕਮੇਟੀ ਜਿਹੜੀ ਵੱਖ ਹੋਈ ਆ, ਇਹਦਾ ਮੁੱਦਾ ਵੀ ਉਭਾਰਿਆ। ਤੇ ਨਾਲ ਉਹਨਾਂ ਨੇ ਰੋਸਾ ਵੀ, ਗਿਲਾ ਵੀ ਜ਼ਾਹਰ ਕੀਤਾ ਹੈ ਕਿ ਬਈ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਸਮਾਂ ਮੰਗ ਰਹੇ ਹਾਂ, ਸਾਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਦੇਖੋ ਪ੍ਰਵੀਨ ਜੀ, ਬਿਲਕੁਲ ਇਹਨਾਂ ਦੀ ਇਹ ਕਾਰਵਾਈ ਤੇ ਠੀਕ ਆ ਕਿ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਦੇਸ਼ ਦੇ ਰਾਸ਼ਟਰਪਤੀ ਨੂੰ, ਤੇ ਬਹੁਤ ਵੱਡੀ ਗੱਲ ਹੈ। ਹਾਲਾਂਕਿ ਇਹਨਾਂ ਨੇ ਨਾਲ ਡਿਟੇਲ ਵੀ ਦਿੱਤੀ ਹੈ, ਪਰੰਤੂ ਤੁਸੀਂ ਦੇਖੋ ਨਾ ਕਿ ਮਸਲਾ ਜਿਹੜਾ ਚੁੱਕਣਾ, ਜਿਸ ਪੱਧਰ ਤੇ ਚੁੱਕਣਾ ਤੇ ਜਿਸ ਕਲਾ ਦੇ ਨਾਲ ਚੁੱਕਣਾ, ਕਿਤੇ ਨਾ ਕਿਤੇ ਉਹਦੇ ਚ ਕੁਛ ਨਾ ਕੁਛ ਤੇ ਗਲਤ ਹੈ ਨਾ। ਹੁਣ ਤੁਸੀਂ ਵੇਖੋ ਕਿ ਅਸੀਂ ਤਾਂ ਹੀ ਕਹਿੰਦੇ ਕਿ ਤੁਹਾਨੂੰ ਜਿਹੜੇ ਸੰਘਰਸ਼ ਲੜਨੇ ਪੈਂਦੇ ਆ ਨਾ, ਉਹ ਤਾਂ ਬੜੀ ਰੂਪ ਰੇਖਾ ਉਲੀਕ ਕੇ ਲੜਨੇ ਪੈਂਦੇ ਆ। ਕੌਮੀ ਇਨਸਾਫ ਮੋਰਚਾ ਨੂੰ ਅੱਜ ਹੁਣ ਕੌਣ ਤਵੱਜੋ ਦੇ ਰਿਹਾ ਬਾਈ ਮੀਡੀਆ ਦੇ ਵਿੱਚ? ਦੱਸੋ ਮੈਨੂੰ, ਕੋਈ ਖਬਰ ਹੀ ਨਹੀਂ ਲਾ ਰਿਹਾ। ਤਾਂ ਉਹ ਕਾਹਤੋਂ? ਇੱਕ ਤਾਂ ਵਾਇਲੈਂਸ ਹੋ ਗਈ ਜੀ, ਤੇ ਦੂਸਰਾ ਕੀ ਹੋਇਆ ਸਭ ਤੋਂ ਵੱਡਾ ਕਿ ਇਹ ਆਪਸ ਦੇ ਵਿੱਚ ਵੀ ਪਾਟ ਗਏ।
ਧਾਮੀ ਸਾਹਿਬ ਵਾਲਾ ਜਿਹੜਾ ਇਨਸੀਡੈਂਟ ਹੋਇਆ, ਉਸ ਤੋਂ ਬਾਅਦ ਰਾਜੋਆਣਾ ਦਾ ਬਿਆਨ ਆ ਗਿਆ, ਬਲਵੰਤ ਸਿੰਘ ਰਾਜੋਆਣਾ ਦਾ ਬਿਆਨ ਆ ਗਿਆ। ਤਾਂ ਹੁਣ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਕਿ ਕੁਝ ਹਿੰਸਾ ਨੇ ਥੋੜੀ ਗੱਡੀ ਲੀਓ ਲਾਤੀ, ਫਿਰ ਆਪੋ ਵਿੱਚ ਦੀ ਤੁਹਾਡੇ ਆਪਾ ਵਿਰੋਧੀ ਬਿਆਨ ਆ ਗਏ, ਧੜੇਬੰਦੀ ਜਿਹੜੀ ਹੈ ਉਹ ਇਸ ਮੰਗ ਤੇ ਉਸਰੀ ਹੋਈ ਨਜ਼ਰ ਆ ਰਹੀ ਹੈ ਜੀ। ਇਹ ਹੈ ਕਿ ਜਦੋਂ ਤੱਕ ਤੁਸੀਂ ਸਮੂਹਿਕ ਤੌਰ ਤੇ ਜਾਂ ਕਹਿ ਲਓ ਕਿ ਪੂਰਾ ਏਕਾ ਕਰਕੇ ਅੱਗੇ ਨਹੀਂ ਵਧੋਗੇ, ਕੋਈ ਟਾਈਮ ਨਹੀਂ ਦੇਵੇਗਾ ਤੁਹਾਨੂੰ। ਨਾ ਇਕੱਲੀ ਐਸਜੀਪੀਸੀ ਨੂੰ ਮਿਲਣਾ, ਨਾ ਕਿਸੇ ਮੋਰਚੇ ਨੂੰ ਕੁਛ ਨਹੀਂ ਹੋਣਾ ਜੀ। ਹੋਏਗਾ ਕਦੋਂ? ਜਦੋਂ ਤੁਸੀਂ ਬਿਲਕੁਲ ਇੱਕ ਧਾਗੇ 'ਚ ਪਰੋਏ ਜਾਓਗੇ ਕਿ ਹਾਂ ਅਗਲੇ ਨੂੰ ਤੁਹਾਡੀ ਤਾਕਤ ਤੋਂ, ਤੁਹਾਡੇ ਏਕੇ ਤੋਂ ਡਰ ਲੱਗੇਗਾ। ਜਿਵੇਂ ਕਿਸਾਨਾਂ ਨੇ ਡਰਾਲੇ ਸੀਗੇ ਨਾ, ਉਹ ਪ੍ਰੀਖਿਆ ਚੋਂ ਗੁਜ਼ਰੇ, ਪਰ ਉਹ ਜਿਵੇਂ ਜਿਵੇਂ ਤੁਰਦੇ ਗਏ ਤਾਂ ਉਹਨਾਂ ਨੇ ਇੱਕ ਇਮਤਿਹਾਨ ਜਿਹੜਾ ਸੀਗਾ ਉਹ ਪਾਸ ਕੀਤਾ, ਤੇ ਫਿਰ ਉਸ ਤੋਂ ਬਾਅਦ ਸਰਕਾਰ ਨੂੰ ਲੱਗ ਗਿਆ ਕਿ ਇਹ ਤਾਂ ਬਈ ਬਹੁਤ ਜ਼ਿਆਦਾ ਸਟਰੈਂਥ ਰੱਖਦੇ ਨੇ, ਬਹੁਤ ਜ਼ਿਆਦਾ ਇਹਨਾਂ 'ਚ ਏਕਤਾ ਹੈ। ਤੇ ਉਸ ਏਕਤਾ ਦਾ ਆਪਾਂ ਦੇਖਿਆ ਨਾ, ਯੂਪੀ, ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਇਹ ਕਿੰਨੇ ਸੂਬੇ ਜੁੜਦੇ ਗਏ। ਉਹ ਗੱਲ ਇਹ ਹੈ ਕਿ ਤੁਸੀਂ ਘੱਟੋ ਘੱਟ ਕੌਮ ਦੇ ਜਿਹੜੇ ਇਹ ਧੜੇਬੰਦੀ ਤੋਂ ਉੱਭਰ ਕੇ ਜਿਹੜੇ ਨੇਤਾ ਨੇ ਇਹ ਠੋਸ ਅਗਵਾਈ ਦੇਣ, ਫੇਰ ਇਹ ਸਾਰਾ ਹੀ ਗੱਲ ਬਣੇਗੀ। ਤਾਂ ਆਪਸ਼ਨ ਤੁਹਾਡੇ ਕੋਲ ਇਹੀ ਬਚਦਾ ਹੈ, ਜੇ ਤਾਂ ਪੋਲੀਟੀਕਲੀ ਇਹ ਕਰਵਾ ਸਕੋ, ਜੇ ਨਹੀਂ ਤਾਂ ਤੁਸੀਂ ਕਾਨੂੰਨੀ ਤੌਰ ਤੇ ਕੋਈ ਲੜਾਈ ਲੜ ਸਕਦੇ ਹੋ। ਤਾਂ ਹਾਲਾਂਕਿ ਇਹ ਦੋਨੇ ਹੀ ਲੜਾਈਆਂ ਮੈਂ ਮੰਨਦਾ ਕਿ ਹਾਲੇ ਸ਼ੁਰੂ ਵੀ ਨਹੀਂ ਹੋਈਆਂ। ਸੋ ਕਿਸੇ ਨਾ ਕਿਸੇ ਪਾਸੇ ਤੁਹਾਨੂੰ ਜੇ ਤੁਰਨਾ ਹੈ ਤਾਂ ਫਿਰ ਜ਼ਰੂਰਤ ਇਸੇ ਗੱਲ ਦੀ ਹੈ ਕਿ ਸਭ ਤੋਂ ਪਹਿਲਾਂ ਪ੍ਰੋਗਰਾਮ ਠੋਸ ਲਿਖੋ, ਧੜੇਬੰਦੀਆਂ ਤੋਂ ਉੱਭਰੋ। ਜਿਹੜੇ ਲੋਕ ਵਿੱਚੋਂ ਲੱਤਾਂ ਖਿੱਚਦੇ ਆ ਕਿ ਬੰਦੀ ਸਿੰਘ ਆ ਕੇ ਸਾਡੀ ਸਿਆਸਤ ਦਾ ਭੋਗ ਨਾ ਪਾ ਦੇਣ, ਇਹ ਸਾਰੇ ਤੁਹਾਨੂੰ ਪਛਾਣਨੇ ਪੈਣਗੇ, ਫਿਰ ਅੱਗੇ ਵਧੋਗੇ ਤਾਂ ਸ਼ਾਇਦ ਟਾਈਮ ਮਿਲੇਗਾ ਹੀ ਨਹੀਂ, ਟਾਈਮ ਚੰਗਾ ਵੀ ਆਏਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਰਾਜਾ ਵੜਿੰਗ ਤੇ ਅੰਮ੍ਰਿਤਪਾਲ ਸਿੰਘ ਦੀ ਇੱਕ ਦੂਜੇ ਨੂੰ ਜਿਹੜੇ ਜਵਾਬ ਤਲਬੀਆਂ ਹੋ ਰਹੀਆਂ ਨੇ, ਇੱਕ ਦੂਜੇ ਨਾਲ ਕਮੈਂਟਬਾਜ਼ੀ ਹੋ ਰਹੀ ਹੈ। ਹੁਣ ਰਾਜੇ ਵੜਿੰਗ ਨੇ ਇੱਕ ਵਾਰ ਫਿਰ ਤੋਂ ਅੰਮ੍ਰਿਤਪਾਲ ਸਿੰਘ ਨੂੰ ਮੋੜਵਾਂ ਜਵਾਬ ਦਿੱਤਾ ਜੀ। ਦੇਖੋ, ਰਾਜਾ ਵੜਿੰਗ ਗੱਲ ਕੀ ਹੈ ਕਿ ਸ਼ੁਰੂ ਤੋਂ ਹੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲ ਰਿਹਾ, ਆਪਾਂ ਨੂੰ ਪਤਾ ਹੈ ਉਹਦੀ ਸਿਆਸਤ ਦੀ ਮੰਗ ਹੀ ਕੁਝ ਐਸੀ ਹੈ, ਉਹਦੀ ਸਿਆਸਤ ਦਾ ਤਕਾਜ਼ਾ ਹੈ ਜੀ। ਤੇ ਅੰਮ੍ਰਿਤਪਾਲ ਸਿੰਘ ਜਵਾਬ ਦੇ ਰਹੇ ਆ, ਰਾਜਾ ਵੜਿੰਗ ਵਾਰ-ਵਾਰ ਮਤਲਬ ਕਿ ਉਹਨਾਂ ਤੇ ਕਾਰਵਾਈ ਮੁਤਲਕ, ਜਾਂ ਕਹਿ ਲਓ ਕਿ ਰਾਜਾ ਵੜਿੰਗ ਕਹਿ ਰਹੇ ਨੇ ਕਿ ਬਈ ਸਰਕਾਰ ਡਰਦੀ ਹੈ, ਤਾਂ ਉਹ ਰਾਜਨੀਤੀ ਦਾ ਤਕਾਜ਼ਾ। ਉਹ ਤਾਂ ਤੁਸੀਂ ਦੇਖੋਗੇ ਤਾਂ ਅਕਾਲੀ ਦਲ ਤੋਂ ਲੈ ਕੇ ਤੇ ਸਾਰੀਆਂ ਹੀ ਵਿਰੋਧੀ ਧਿਰਾਂ ਜਿਹੜੀਆਂ ਉਹ ਇੱਕ ਵਕਤ ਇਕਜੁੱਟ ਹੋ ਕੇ ਮੰਗ ਕਰਦੀਆਂ ਇਸ ਤਰ੍ਹਾਂ ਦੀਆਂ। ਤਾਂ ਰਾਜਾ ਵੜਿੰਗ ਦੇ ਹਲਕੇ 'ਚ ਜਦੋਂ ਅੰਮ੍ਰਿਤਪਾਲ ਸਿੰਘ ਆਏ ਤਾਂ ਉਹਨਾਂ ਨੇ ਸਵਾਲ ਚੁੱਕ ਦਿੱਤਾ ਕਿ ਯਾਰ ਤੁਸੀਂ ਸਾਡੀ ਗ੍ਰਿਫਤਾਰੀ ਦੀ ਮੰਗ ਕਰਨੇ ਹੋ ਜਾਂ ਕਾਰਵਾਈ ਦੀ ਮੰਗ ਕਰਨੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ, ਬਈ ਤੁਹਾਡੇ ਇਲਾਕੇ 'ਚ, ਤੁਹਾਡੇ ਹਲਕੇ 'ਚ ਚਿੱਟਾ ਵਿਕਣ ਡਿਆ, ਇੱਥੇ ਸਾਰੇ ਲੋਕ ਦੱਸਦੇ ਨੇ ਕਿ ਬਈ ਤੁਹਾਡੇ ਤੋਂ ਇਹ ਬੰਦ ਨਹੀਂ ਹੋਇਆ, ਤੁਸੀਂ ਇਹ ਬੰਦ ਕਰੋ ਮੇਰੇ ਮਗਰ ਪੈਣ ਦੀ ਥਾਂ ਤੇ। ਤਾਂ ਹੁਣ ਦੇਖੋ, ਇਹਦੇ ਤੇ ਰਾਜਾ ਵੜਿੰਗ ਦਾ ਜਵਾਬ ਜਿਹੜਾ ਆਇਆ, ਉਹ ਰਾਜਾ ਵੜਿੰਗ ਮੁਕਰੇ ਨਹੀਂ ਹੈ, ਉਹ ਕਹਿੰਦੇ ਕਿ ਹਾਂ ਬਈ ਚਿੱਟਾ ਜੇ ਮੇਰੇ ਇਲਾਕੇ 'ਚ ਵਿਕਦਾ ਤੇ ਸਾਰੇ ਕਿਤੇ ਵਿਕਦਾ, ਕੱਲੇ ਮੇਰੇ 'ਚ ਥੋੜੀ ਵਿਕਦਾ ਜੀ। ਤੇ ਇਹ ਮਤਲਬ ਕਿ ਹੁਣ ਮੁੱਦਾ ਕਿਸ ਤਰ੍ਹਾਂ ਦਾ ਬਣ ਗਿਆ, ਤੁਸੀਂ ਦੇਖੋ ਡਰੱਗ ਵਾਲਾ ਮੁੱਦਾ, ਉਹ ਹਰੇਕ ਹੀ ਆਪਣੇ ਹਿਸਾਬ ਨਾਲ ਵਰਤ ਲੈਂਦਾ ਜੀ। ਜਦੋਂ ਆਪਣੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਤਾਂ ਉਦੋਂ, ਹੁਣ 5 ਸਾਲ ਇਹ ਰਹੇ ਨੇ ਸੱਤਾ ਦੇ ਵਿੱਚ ਰਾਜਾ ਵੜਿੰਗ ਹੋਰੀ, ਕਦੇ ਇਹਨਾਂ ਨੇ ਮੰਨਿਆ ਕਿ ਮੇਰੇ ਹਲਕੇ 'ਚ ਵੀ ਵਿਕਦਾ? ਕਦੇ ਨਹੀਂ ਮੰਨਿਆ ਹੋਏਗਾ। ਤਾਂ ਗੱਲ ਇਹੀ ਹੈ ਕਿ ਅਸੀਂ ਡਿਪਲੋਮੈਟਿਕ ਤਰੀਕੇ ਨਾਲ ਇਸ ਮੁੱਦੇ ਨੂੰ ਲੈ ਰਹੇ ਹਾਂ। ਅੱਜ ਵੀ ਇੱਥੇ ਮਿੱਡੇ ਦੇ ਵਿੱਚ ਇੱਕ ਮੁੰਡਾ ਮਰਿਆ ਤੇ ਵੇਖਿਆ ਨਹੀਂ ਜਾਂਦਾ, ਉਦਾਂ ਹੀ ਪਾਣੀ ਵਹਿ ਰਿਹਾ ਹੈ, ਮਤਲਬ ਕਿ ਲਾ ਲਓ ਕਿ ਕੋਈ 4-4 ਉਂਗਲਾਂ ਪਾਣੀ ਹੈ, ਉਹ ਮੂੰਹ ਵਿੱਚ ਪਿਆ, ਡੈਥ ਹੋ ਗਈ, ਤੇ ਜਨਾਨੀ ਉਹਦੀ ਕੋਲ ਉਹਨੂੰ ਸਾੜਨ ਵਾਸਤੇ ਬਾਲਣ ਤੀਕ ਨਹੀਂ ਹੈਗਾ, ਹਿਸਾਬ ਨਾਲ ਜੀ। ਤਾਂ ਗੱਲ ਇਹ ਹੈ ਕਿ ਇਹ ਬਹੁਤ ਵੱਡਾ ਮੁੱਦਾ ਹੈ, ਇਹ ਬਹੁਤ ਗੰਭੀਰ ਮੁੱਦਾ ਹੈ। ਇਹਦੇ ਤੇ ਇਸ ਤਰ੍ਹਾਂ ਮਤਲਬ ਕਿ ਹਲਕੇ ਪੱਧਰ ਦੀ ਰਾਜਨੀਤੀ ਜਾਂ ਇਸ ਤਰ੍ਹਾਂ ਦੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਰਾਜਾ ਵੜਿੰਗ ਕਹਿ ਰਹੇ ਨੇ ਕਿ ਹਾਂਜੀ ਇਹ ਸਾਰੇ ਕਿਤੇ ਆ, ਤਾਂ ਸਾਰੇ ਵਾਸਤੇ ਕੀ ਹੈ ਕਿ ਤੁਸੀਂ ਹਜ਼ੂਰ ਰਾਜ ਕਰਕੇ ਗਏ ਹੋ ਨਾ ਜੀ। ਤੁਸੀਂ ਮਤਲਬ ਕਿ ਅੰਕੜੇ ਗਿਣਾਉਣ ਤੋਂ ਅੱਗੇ ਵਧੋ ਕਿ ਹਾਂ ਅਸੀਂ ਉਹਦੇ ਲਈ ਕੀ ਕੀਤਾ, ਸੋਸ਼ਲੀ ਅਸੀਂ ਕੀ ਕੀਤਾ, ਅਸੀਂ ਉਹਦੇ ਵਿੱਚ
ਅਧਿਐਨ ਕੀ ਕੀਤਾ, ਉਹਦਾ ਸਿੱਟਾ ਕੀ ਨਿਕਲਿਆ, ਸਾਡੇ ਕੋਲ ਨਵਾਂ ਕੀ ਕੀਤਾ। ਸੋ ਤੁਹਾਡੇ ਕੋਲ ਫਿਰ ਪਹੁੰਚੋ ਕਿ ਉਹੀ ਹੁੰਦਾ ਪੋਲੀਟੀਸ਼ੀਅਨਸ ਦੇ ਕੋਲ, ਕਿਉਂਕਿ ਦੇਖੋ ਅਮਰਤਪਾਲ ਸਿੰਘ ਕੋਈ ਪੋਲੀਟੀਸ਼ੀਅਨ ਨਹੀਂ ਹੈ। ਜੀ ਜੀ ਆਪਾਂ ਉਹਨਾਂ ਤੇ ਗੱਲ ਇਸ ਕਰਕੇ ਨਹੀਂ ਕਰਦੇ ਕਿਉਂਕਿ ਜਿਹੜੇ ਬੰਦੇ ਰਾਜ ਕਰਤਾ ਨੇ, ਅਸੀਂ ਜਵਾਬ ਉਹਨਾਂ ਤੋਂ ਮੰਗ ਸਕਦੇ ਹਾਂ ਕਿ ਤੁਸੀਂ ਇਹ ਗੱਲਾਂ ਕਰਦੇ ਠੀਕ ਨਹੀਂ ਲੱਗਦੇ, ਨਾ ਦਿਓ ਜਵਾਬ, ਇਹਦੇ ਨਾਲ ਚੰਗਾ ਅਗਲਾ ਬੋਲ ਗਿਆ ਤਾਂ ਚੁੱਪ ਕਰਕੇ ਕੌੜਾ ਘੁੱਟ ਪੀ ਲਓ, ਤੇ ਜੇ ਬੋਲੋਗੇ ਤਾਂ ਫਿਰ ਜਵਾਬ ਦੇਵੋ ਕਿ ਜਦ ਤੁਹਾਡੇ ਕੋਲ ਸਾਰੀਆਂ ਤਾਕਤਾਂ ਸਨ ਤਾਂ ਫਿਰ ਤੁਸੀਂ ਕੀ ਫਾਇਦਾ ਕੀਤਾ, ਕੀ ਫਾਇਦਾ ਕੀਤਾ, ਮਤਲਬ ਕਿ ਉਹਦੇ ਚ ਸੁਧਾਰ ਕੀ ਕੀਤਾ। ਹੁਣ ਜੇ ਇਹ ਗੱਲ 5 ਸਾਲ ਰਾਜ ਕਰਕੇ ਤੁਸੀਂ ਕਹੋ ਕਿ ਸਾਰੇ ਪੰਜਾਬ ਚ ਵਿਕਦਾ, ਮੇਰੇ ਇਕੱਲੇ ਹਲਕੇ ਚ ਥੋੜਾ ਵਿਕਦਾ, ਤਾਂ ਇਹਦੇ ਅਰਥ ਇਹੋ ਨਿਕਲਦੇ ਆ ਕਿ ਤੁਸੀਂ ਨਾਕਾਮ ਰਹੇ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬਾਦਲ ਪਰਿਵਾਰ ਦੀ। ਬਾਦਲ ਪਰਿਵਾਰ ਹੁਣ ਅਦਾਲਤ ਦੇ ਵਿੱਚ ਗਿਆ ਜੀ, ਜ਼ਮਾਨਤ ਮੰਗੀ। ਹਾਂਜੀ ਦੇਖੋ, ਜਦੋਂ ਹੁਣ ਚਾਰਜ ਸ਼ੀਟ ਹੋ ਗਏ ਨੇ ਤਾਂ ਫਿਰ ਜ਼ਿਆਦਾ ਜੀ ਗੱਲ ਆ ਕਿ ਇੱਕ ਡਰ ਵੀ ਰਹੇਗਾ ਕਿ ਕਿਤੇ ਅੰਦਰ ਨਾ ਚਲੇ ਜਾਈਏ। ਤਾਂ ਜੇ ਅਗਾਊ ਜ਼ਮਾਨਤ ਹੋਏਗੀ ਤਾਂ ਫਿਰ ਉਹਦੇ ਤੋਂ ਸਿਕਿਉਰਿਟੀ ਮਿਲ ਜਾਂਦੀ ਹੈ, ਸੁਰੱਖਿਆ ਮਿਲ ਜਾਂਦੀ ਹੈ, ਉਹਦੇ ਤੋਂ ਬਈ ਤੁਹਾਨੂੰ ਪਤਾ ਹੀ ਹੈ ਥੋੜਾ ਕਿਤੇ ਨਾ ਕਿਤੇ ਸੇਫ ਸਾਈਡ ਜਿਹੜੀ ਹੈ ਉਹ ਰੱਖ ਕੇ ਬੰਦਾ ਚੱਲਦਾ ਹੀ ਹੈ। ਤਾਂ ਇਹਨਾਂ ਨੇ ਜ਼ਮਾਨਤ ਦੀਆਂ ਅਰਜ਼ੀਆਂ ਫਾਈਲ ਕਰ ਦਿੱਤੀਆਂ ਨੇ, ਵੱਡੇ ਬਾਦਲ ਅਤੇ ਛੋਟੇ ਬਾਦਲ, ਇਹ ਦੋਵੇਂ ਅਦਾਲਤ ਦੇ ਵਿੱਚ ਚਲੇ ਗਏ। ਸੁਮੇਧ ਸੈਣੀ ਵੀ ਇਹਦੇ ਵਿੱਚ ਵੈਸੇ ਸ਼ਾਮਲ ਆ, ਪਰ ਉਹ ਆਪਣਾ ਮੁਕੱਦਮਾ ਅਲੱਗ ਤੋਂ ਅੱਡ ਤੋਂ ਲੜੇਗਾ। ਤਾਂ ਹੁਣ ਤਰੀਕ ਜਿਹੜੀ ਪਈ ਹੈ ਸ਼ਾਇਦ 13 ਪਈ ਹੈ, 13 ਮਾਰਚ, 13 ਜਾਂ 16 ਮਾਰਚ, ਮੈਂ ਵੇਖ ਕੇ ਹੁਣੇ ਤੁਹਾਨੂੰ ਦੱਸ ਦੇਵਾਂਗਾ। 16 ਮਾਰਚ ਜਿਹੜੀ ਹੈ ਸ਼ਾਇਦ ਸੁਣਵਾਈ ਦੀ ਤਰੀਕ ਪਈ ਹੈ, ਤੇ ਅੱਗੇ ਜਾ ਕੇ ਵੇਖੋ ਹੁਣ ਸੁਣਵਾਈ ਚ ਕੀ ਨਿਕਲਦਾ ਹੈ, ਕੀ ਫੈਸਲਾ ਜੱਜ ਸਾਹਿਬ ਦਿੰਦੇ ਆ। ਪਰ ਇਹਨਾਂ ਨੂੰ 23 ਮਾਰਚ ਵਾਸਤੇ ਸਮਨਿੰਗ ਹੋਈ ਵੀ ਹੈ। ਆਪਾਂ ਨੂੰ ਸਭਨਾਂ ਨੂੰ ਪਤਾ ਹੈ ਨਾ ਕਿ ਇਹਨਾਂ ਨੂੰ ਜਾਣਾ ਪਵੇਗਾ, ਜੇ ਅਦਾਲਤ ਨੇ ਸੱਦਿਆ ਤਾਂ ਇਹਨਾਂ ਨੂੰ ਜਾਣਾ ਪਵੇਗਾ। ਤਾਂ ਉਹ ਤੋਂ ਪਹਿਲਾਂ ਸ਼ਾਇਦ ਬਾਦਲ ਫੈਮਿਲੀ ਦੀ ਜਾਂ ਬਾਦਲ ਪਿਓ ਪੁੱਤ ਦੀ ਇਹ ਕੋਸ਼ਿਸ਼ ਰਹੇਗੀ, ਇਹ ਯਤਨ ਰਹੇਗਾ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਜ਼ਮਾਨਤ ਲੈ ਕੇ ਸਿਕਿਉਰ ਹੋ ਜਾਈਏ। ਤਾਂ 14 ਮਾਰਚ ਦੀ ਸੁਣਵਾਈ ਰੱਖੀ ਗਈ ਆ। ਜੇ ਜ਼ਮਾਨਤ ਨਹੀਂ ਮਿਲਦੀ ਇੱਥੋਂ ਤਾਂ ਫਿਰ ਇਹ ਹੋਏਗਾ ਕਿ ਹਾਈ ਕੋਰਟ ਚ ਮੂਵ ਹੋਣਗੇ। ਜ਼ਮਾਨਤ ਤਾਂ ਵੈਸੇ ਮਿਲ ਜਾਏਗੀ, ਮੈਨੂੰ ਜੋ ਲੱਗਦਾ, ਤਾਂ ਜ਼ਮਾਨਤ ਤਾਂ ਮਿਲ ਜਾਏਗੀ, ਪਰ ਹੋ ਸਕਦਾ ਕਿ ਇੱਕ ਅਦਾਲਤ ਚੋਂ ਨਾ ਮਿਲੇ, ਉਤਲੀ ਅਦਾਲਤ ਚੋਂ ਮਿਲੇ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਹਰਿਆਣਾ ਵੱਖਰੀ ਵਿਧਾਨ ਸਭਾ ਦੇ ਮਾਮਲੇ ਦੀ। ਹੁਣ ਇਸ ਮਾਮਲੇ ਦੇ ਵਿੱਚ ਜ਼ਮੀਨ ਤੇ ਆ ਕੇ ਪੇਚ ਫਸ ਗਿਆ ਜੀ। ਦੇਖੋ, ਇਹ ਜਿਹੜੀ ਜ਼ਮੀਨ ਦਿੰਦੇ ਨੇ, ਇਹ ਦਿੰਦੇ ਨੇ ਕਿ 10 ਕਿੱਲਿਆਂ ਵੱਟੇ 10 ਕਿੱਲੇ ਅਸੀਂ ਦੇ ਦਿੰਨੇ ਆ, ਠੀਕ ਹੈ, ਕਿ ਫਲਾਣੀ ਲੋਕੇਸ਼ਨ ਤੇ ਲੈ ਲਓ ਜੀ। ਉਹ ਕਹਿੰਦੇ ਆ ਕਿ ਏਦਾਂ ਨਹੀਂ ਗੱਲ ਬਣਦੀ, ਕਿ ਸਾਡੀ ਜਿਹੜੀ ਜ਼ਮੀਨ ਆ, ਜਿਸ ਲੋਕੇਸ਼ਨ ਤੇ ਤੁਸੀਂ ਜ਼ਮੀਨ ਭਾਲਦੇ ਜੇ, ਤੇ ਉਹਦੇ ਵੱਟੇ ਜਿਹੜੀ ਜਿਸ ਲੋਕੇਸ਼ਨ ਤੇ ਤੁਸੀਂ ਸਾਨੂੰ ਜ਼ਮੀਨ ਦਿੰਦੇ ਜੇ, ਉਹਦੇ ਚ ਫਰਕ ਆ। ਸਾਨੂੰ ਚਾਹੀਦੀ ਆ ਡਬਲ, ਜੀ, ਸਾਨੂੰ ਚਾਹੀਦੀ ਆ ਦੁੱਗਣੀ। ਤਾਂ ਇਸ ਕਰਕੇ ਉਹ ਜ਼ਮੀਨ, ਹੁਣ ਇੰਨੀ ਜ਼ਮੀਨ 10 ਦਾ ਡਬਲ ਕਰੋਗੇ ਤਾਂ 20 ਹੋ ਗਏ, 20 ਕਿੱਲੇ। ਸੋ ਇਸ ਕਰਕੇ ਹਾਲ ਦੀ ਘੜੀ, ਨਹੀਂ ਤੇ ਇਹਨਾਂ ਨੇ ਰੀਵਨ ਕੱਟ ਦੇਣੇ ਸੀਗੇ। ਕਿਉਂਕਿ ਮੈਂ ਤੇ ਤੁਹਾਨੂੰ ਵਾਰ-ਵਾਰ ਕਹਿਣਾ ਕਿ ਇਸ ਵੱਲ, ਉਹ ਜਿਵੇਂ ਉਹ ਕਿਹਾ ਸੀਗਾ ਨਾ ਕਿ ਗੀਤ ਦੇ ਵਿੱਚ, ਤੂੰ ਨਹੀਂ ਤਾਂ ਕੋਈ ਔਰ ਨਹੀਂ ਤਾਂ ਕੋਈ ਔਰ ਸਹੀ, ਜੀ, SYL ਨਹੀਂ ਤਾਂ ਫਿਰ ਚੰਡੀਗੜ੍ਹ ਨਹੀਂ ਤਾਂ ਵਿਧਾਨ ਸਭਾ ਸਹੀ, ਕਿ ਕੁਛ ਨਾ ਕੁਛ ਤੇ ਕਰਕੇ ਲੋਕਾਂ ਨੂੰ ਵਿਖਾਉਣਾ ਹੈ ਨਾ ਇਲੈਕਸ਼ਨ ਤੋਂ ਪਹਿਲਾਂ। ਸੋ ਇਸ ਕਰਕੇ ਇਹਨਾਂ ਨੇ ਹੁਣ ਨੂੰ ਰੀਵਨ ਸ਼ੀਵਨ ਕੱਟ ਦੇਣੇ ਸੀਗੇ, ਪਰ ਪੇਚ ਜ਼ਮੀਨ ਦਾ ਹੀ ਫਸਿਆ। ਹਾਲਾਂਕਿ ਇਸ ਗੱਲ ਦੇ ਇਮਕਾਨ ਹੈਗੇ ਨੇ ਕਿ ਕਿਉਂਕਿ ਇਹ ਸਰਕਾਰ ਜਿਹੜੀ ਕੇਂਦਰ ਦੀ, ਉਹ ਵੀ ਇੱਧਰ ਸੋਚੇਗੀ, ਖਾਸ ਤੌਰ ਤੇ ਹਰਿਆਣਾ, ਰਾਜਸਥਾਨ, ਇਹਨਾਂ ਸੂਬਿਆਂ ਤੇ ਤੁਸੀਂ ਦੇਖੋ ਇਹਨਾਂ ਦਾ ਖਾਸ ਧਿਆਨ ਰਹੇਗਾ, ਚਾਹੇ ਸੀਟਾਂ ਕਿਤੇ ਜ਼ਿਆਦਾ ਨੇ ਕਿਤੇ ਥੋੜੀਆਂ ਨੇ। ਰਾਜਸਥਾਨ ਚ ਵੀ ਕਾਂਗਰਸ, ਚਲੋ ਆਪਣਾ ਵਿਸ਼ਾ ਨਹੀਂ ਹੈ, ਆਪਣੀ ਖਬਰ ਨਹੀਂ ਹੈ, ਰਾਜਸਥਾਨ ਦੇ ਵਿੱਚ ਵੀ ਕਾਂਗਰਸ ਬਲੰਡਰ ਕਰ ਗਈ, ਉਹ ਮੈਨੂੰ ਲੱਗਦਾ ਕਿ ਰਾਜਸਥਾਨ ਵੀ ਦੇਣਗੇ ਇਹ। ਤਾਂ ਖੈਰ, ਸੋ ਇਸ ਕਰਕੇ ਹਰਿਆਣੇ ਵਾਸਤੇ ਜੋ ਅੱਗੇ ਲੋਕ ਸਭਾ ਜਾਂ ਇਹਨਾਂ ਦੀ ਵਿਧਾਨ ਸਭਾ ਦਾ ਇਲੈਕਸ਼ਨ ਹੈ, ਉਹਦੇ ਲਈ ਇਹ ਕਾਲੇ ਤਾਂ ਬਹੁਤ ਪਏ ਨੇ, ਪਰ ਹਾਲ ਦੀ ਘੜੀ ਜ਼ਮੀਨ ਤੇ ਪੇਚ ਫਸਿਆ ਹੋਇਆ। ਉਹ ਕਦੋਂ ਹੱਲ ਹੁੰਦਾ ਦੇਖਣਾ ਬਾਕੀ ਹੈ, ਪਰ ਹਾਲੇ ਤੱਕ ਜ਼ਮੀਨ ਇਹਨਾਂ ਨੂੰ ਅਲਾਟ ਨਹੀਂ ਹੋਈ। ਜੀ ਜੀ ਮਿੰਟੂ ਜੀ, ਫਰੌਤੀ ਮੰਗਣ ਦੇ ਇੱਕ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੀ। ਦੇਖੋ, ਇਹ ਸਤੰਬਰ 22 ਦਾ ਮਾਮਲਾ ਸੀਗਾ। ਕਿਸੇ ਕਾਰੋਬਾਰੀ ਤੋਂ 1 ਕਰੋੜ ਦੀ ਜਿਹੜੀ ਹੈ, ਇਹ ਕੁਛ ਲੱਖ ਦੀ ਜਿਹੜੀ ਹੈ, ਸ਼ਾਇਦ ਵੈਸੇ ਤੇ 1 ਕਰੋੜ ਦੀ ਕਿਹਾ ਜਾਂਦਾ, ਹੋ ਸਕਦਾ ਕਿ ਗਾਂ ਸੈਟਲਮੈਂਟ ਵੀ ਕਰਦੇ ਹੋਣ, ਤੁਹਾਨੂੰ ਪਤਾ ਨਾ, ਇਹ ਵੀ ਹੋ ਜਾਂਦਾ ਅੱਜ ਕੱਲ। ਤੇ 1 ਕਰੋੜ ਦੀ ਸ਼ਾਇਦ ਮੰਗੀ ਗਈ ਸੀ ਫਰੌਤੀ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਪ੍ਰਕਾਸ਼ ਦੇ ਵਿੱਚ ਆਇਆ,
ਪੁਲਿਸ ਤੱਕ ਪਹੁੰਚਿਆ ਜੀ ਤੇ ਜਿਹੜੀ ਫਿਰ ਗੱਲਬਾਤ ਹੈ ਜਿਹੜੀ ਉਹ ਅੱਗੇ ਇੱਥੋਂ ਤੱਕ ਤੁਰੀ ਹੈ। ਖੈਰ ਹੁਣ ਇਹਦੇ ਵਿੱਚ ਇਹਨਾਂ ਨੇ ਰਿਮਾਂਡ ਤੇ ਲਿਆ ਲਾਰੈਂਸ ਨੂੰ, ਕਿਉਂਕਿ ਲਾਰੈਂਸ ਪਹਿਲਾਂ ਚਲੇ ਗਿਆ ਸੀਗਾ ਰਾਜਸਥਾਨ, ਉੱਥੋਂ ਦੀ ਪੁਲਿਸ ਲੈ ਗਈ ਸੀ। ਹੁਣ ਲੈ ਠੀਕ ਕੇ ਹੈ ਆਏ ਆ ਇਹਨੂੰ ਇੱਥੇ। ਜਿੱਦਣ ਲੈ ਕੇ ਆਏ ਆ ਬਠਿੰਡੇ, ਆ 1-2 ਦਿਨ ਪਹਿਲਾਂ ਦੀ ਗੱਲ ਆ, ਬਠਿੰਡਾ ਜੇਲ੍ਹ ਨੇ ਛੇਤੀ ਕਿਤੇ ਲਿਆ ਹੀ ਨਹੀਂ ਕਿਉਂਕਿ ਥੋੜਾ ਜਿਹਾ ਵਿਲਾ ਹੋ ਗਿਆ ਸੀਗਾ। ਜੀ ਇਹਨੂੰ CIA ਸਟਾਫ ਦੇ ਵਿੱਚ ਬੰਦ ਕੀਤਾ ਸੀਗਾ ਲਾਰੈਂਸ ਨੂੰ, ਤੇ ਉਸ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਤਾਂ ਚਲੋ ਲੈਣਾ ਪੈਂਦਾ ਹੁੰਦਾ, ਰਾਹਦਾਰੀ ਚ ਇੱਕ ਅੱਧਾ ਦਿਨ ਬੰਦ ਕਰਾ ਕੇ ਬੰਦਾ ਜਿਹੜਾ, ਤਾਂ ਹੁਣ ਇਹਨਾਂ ਨੇ ਰਿਮਾਂਡ ਤੇ ਲੈ ਲਿਆ ਵਾ। ਤਾਂ ਇਹ ਦੇਖੋ ਅੱਗੇ ਕੀ ਬਣਦਾ ਕੀ ਬਣਾਉਂਦਾ ਹੈ। ਪਰ ਗੱਲ ਇਹ ਆ ਕਿ ਜੇ ਹਿਸਾਬ ਲਾ ਲਓ ਕਿ ਬੰਦਾ ਮੂਸੇਵਾਲਾ ਹੱਤਿਆ ਤੋਂ ਬਾਅਦ ਜੀ ਫੇਰ ਫਰੌਤੀ ਮੰਗ ਰਿਹਾ ਜਾਂ ਮੰਗਵਾ ਰਿਹਾ ਹੈ, ਤਾਂ ਉਹ ਜਦੋਂ ਤੁਹਾਡੇ ਰਿਮਾਂਡ ਤੋਂ ਆਏਗਾ ਤਾਂ ਕੀ ਉਹ ਸਾਧ ਬਣ ਜਾਏਗਾ? ਹੂੰ ਤੁਹਾਡੀਆਂ ਜੇਲ੍ਹਾਂ ਤਾਂ ਜਿਉਂਦੀਆਂ ਤਿਉਂ ਹੀ ਆ ਨਾ, ਚੱਲਦੀਆਂ ਪਈਆਂ। ਅੱਜ ਹੀ ਨਰੂਵਾਲਾ ਪਿੰਡ ਦੇ ਇੱਕ ਬੰਦੇ ਨੂੰ ਡਰਾ ਕੇ ਜਿਹੜੀ ਫਰੌਤੀ ਮੰਗੀ ਜਾ ਰਹੀ ਸੀ, ਉਹਦੇ ਸਬੰਧ ਦੇ ਵਿੱਚ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤਿੰਨੇ ਬਠਿੰਡੇ ਏਰੀਏ ਦੇ, ਤੇ ਪਤਾ ਲੱਗਿਆ ਕਿ ਅਸਲ ਦੇ ਵਿੱਚ ਉਹ ਜਿਹੜੀ ਫਰੌਤੀ ਸੀ ਉਹ ਨਾਭਾ ਜੇਲ੍ਹ ਚੋਂ ਮੰਗੀ ਗਈ। ਤੇ ਤੁਸੀਂ ਹਿਸਾਬ ਲਾ ਲਓ ਕਿ ਨਾਭਾ ਜੇਲ੍ਹ ਦੇ ਵਿੱਚੋਂ ਵੀ, ਜਿਹਨੂੰ ਆਪਾਂ ਮੈਕਸਿਮਮ ਸਿਕਿਉਰਿਟੀ ਜੇਲ੍ਹ ਕਹਿੰਦੇ, ਜਿਹੜੀ ਬ੍ਰੇਕ ਹੋ ਚੁੱਕੀ ਆ ਆਲਰੇਡੀ ਇੱਕ ਵਾਰੀ, ਤਾਂ ਉਹਦੇ ਚੋਂ ਫਿਰ ਫਰੌਤੀ ਵਾਸਤੇ ਸਾਰਾ ਕੁਝ ਹੋ ਰਿਹਾ। ਤਾਂ ਇਹਦਾ ਮਤਲਬ ਇਹ ਹੈ ਕਿ ਰਿਮਾਂਡ ਚੱਲਦੇ ਰਹਿਣਗੇ ਬੇਸ਼ੱਕ, ਪਰ ਡਿਮਾਂਡ ਵੀ ਬਣੀ ਰਹੇਗੀ, ਉਹਨਾਂ ਦੀ ਡਿਮਾਂਡ ਬਣੀ ਰਹੇਗੀ ਫਰੌਤੀਆਂ ਦੀ, ਆ ਰਿਮਾਂਡ ਵੀ ਚੱਲਦੇ ਰਹਿਣ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਾਂਦੇ ਜਾਂਦੇ ਟਾਂਡਾ ਦੇ ਵਿੱਚ 2 ਮੌਤਾਂ ਦੇ ਗੁਨਾਹਗਾਰਾਂ ਨੂੰ ਗ੍ਰਿਫਤਾਰ ਕੀਤਾ ਜੀ। ਦੇਖੋ ਹੋਇਆ ਕੀ ਸੀਗਾ ਕਿ ਇਹਦੇ ਵਿੱਚ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਪਰਿਵਾਰ ਵਾਸਤੇ ਅਕਹਿ ਦੁੱਖ ਸੀਗਾ, ਜਿਹੜਾ ਦੁੱਖ ਤਾਂ ਕੀ, ਦੁੱਖ ਦਾ ਪਹਾੜ ਹੀ ਕਹਿ ਲਓ ਕਿ ਉਹ ਟੁੱਟਿਆ ਸੀਗਾ ਜੀ ਅਸਲ 'ਚ। ਕੋਈ ਸੱਜਣ ਦੁਬਈ ਰਹਿੰਦੇ ਸਨ ਤੇ ਉਹਨਾਂ ਦੀ ਫੈਮਿਲੀ ਇੱਥੇ ਸੀ, ਬੀਬੀ ਕੋਲ, ਮਤਲਬ ਕਿ ਜੋ ਉਹਦੀ ਘਰ ਦੀ ਸੀਗੀ ਇੱਥੇ, ਉਹਦੇ ਕੋਲ ਉਹਦੀ ਭਾਣਜੀ ਰਹਿੰਦੀ ਸੀ, ਤੇ ਬੱਚਾ ਉਹਨਾਂ ਦੇ ਘਰ 10-20 ਸਾਲ ਬਾਅਦ ਹੋਇਆ ਸੀ, ਮਤਲਬ ਕਿ ਤਕਰੀਬਨ 20 ਸਾਲ ਬਾਅਦ। ਠੀਕ ਹੈ। ਤੇ ਬੜਾ ਲਾਡਾਂ ਨਾਲ ਪਾਲਿਆ ਸੀ, ਉਹਦੀ ਸੁੱਖ ਵੀ ਇਹਨਾਂ ਨੇ ਹਾਲੇ ਲਾਉਣੀ ਸੀਗੀ। ਤੇ ਦੱਸਦੇ ਆ ਕਿ ਉਹ ਕਿਸੇ ਕੰਮ ਬਾਜ਼ਾਰ ਨੂੰ ਜਾ ਰਹੇ ਸਨ, ਮਤਲਬ ਪਿੱਛੇ ਭਾਣਜੀ ਬੈਠੀ ਆ, ਅੱਗੇ ਉਹ ਕਾਕਾ। ਤੇ ਹੋਇਆ ਕੀ ਆ ਕਿ 2 ਝਪਟ ਮਾਰਾਂ ਨੇ ਉਹ ਪਿੱਛੋਂ ਕੁੜੀ ਦਾ ਜਿਹੜਾ ਪਰਸ ਸੀ ਉਹ ਖੋਲਿਆ। ਉਹਦੇ 'ਚ ਸਨ 30,000 ਰੁਪਈਆ ਤੇ ਕੁਝ ਮੋਬਾਈਲ, ਜਿਵੇਂ ਬੀਬੀਆਂ ਕਈ ਵਾਰ ਪਰਸ 'ਚ ਪਾ ਲੈਂਦੀਆਂ ਨੇ। ਹੁਣ ਜਿਹੜੀਆਂ ਤੇ ਬੀਬੀਆਂ ਇਹਨਾਂ ਚੀਜ਼ਾਂ ਤੋਂ ਜਾਣੂ ਨੇ ਨਾ, ਉਹ ਤਾਂ ਡਿੱਗੀ ਜੀ ਹੁੰਦੀ ਆ ਵਿੱਚ ਸੀਟ ਜੀ ਚੱਕ ਕੇ ਤੇ ਉਹਦੇ 'ਚ ਰੱਖ ਲੈਂਦੀਆਂ ਨੇ, ਮੈਂ ਵੇਖਿਆ ਕਈ ਵਾਰ, ਨੋਟ ਕੀਤਾ ਜੀ। ਤੇ ਆਮ ਨਹੀਂ ਤਾਂ ਫਿਰ ਜਿਹੜੀਆਂ ਦੂਜੀਆਂ ਬੀਬੀਆਂ ਨੇ ਜਿਨ੍ਹਾਂ ਨੂੰ ਨਹੀਂ ਇਹਨਾਂ ਚੀਜ਼ਾਂ ਦਾ ਕੋਈ ਜ਼ਿਆਦਾ ਗਿਆਨ ਜਾਂ ਇਹਨਾਂ ਚੀਜ਼ਾਂ ਦਾ ਨਹੀਂ ਕੋਈ ਉਹਨਾਂ ਨੂੰ ਜਾਣਕਾਰੀ, ਤਾਂ ਬਈ ਉਹ ਫਿਰ ਉਦਾਂ ਹੀ ਲਟਕਾ ਲੈਂਦੀਆਂ ਤੇ ਉਹਨਾਂ ਨੂੰ ਸੌਖਾ ਹੋ ਜਾਂਦਾ। ਇਹਨਾਂ ਨੇ ਜਦੋਂ ਝਪਟਮਾਰੀ ਕੀਤੀ ਆ, ਤੇ ਜਦੋਂ ਕੁੜੀ ਨੇ ਕਿਹਾ ਕਿ ਪਰਸ ਲੈ ਗਏ, ਤਾਂ ਬੀਬੀ ਨੇ ਥੋੜਾ ਜਿਹਾ ਰੇਸ ਦੇ ਕੇ ਸਕੂਟੀ ਨੂੰ ਭਜਾਇਆ, ਤੇ ਦੱਸਦੇ ਆ ਕਿ ਬਰੋਬਰ ਜਾਣ ਤੇ ਉਹਨਾਂ ਨੇ ਲੱਤ ਮਾਰੀ, ਜਿਹਦੇ ਨਾਲ ਬੈਲੈਂਸ ਵਿਗੜ ਗਿਆ ਤੇ ਉਹ ਸਕੂਟੀ ਜਾ ਕੇ ਵੱਜੀ ਸੀ ਇੱਕ ਟਰਾਲੀ 'ਚ। ਜਦੋਂ ਵੱਜੀ ਤੇ ਉਹਦੇ 'ਚੋਂ ਕਾਕਾ ਸੀਗਾ, ਜਿਹੜਾ ਮਾਸੂਮ ਬੱਚਾ ਸੀਗਾ 6-7 ਸਾਲ ਦਾ, ਉਹ ਮਰ ਗਿਆ ਵਿਚਾਰਾ। ਤੇ ਇਸ ਤੋਂ ਇਲਾਵਾ ਜਿਹੜੀ ਭਾਣਜੀ ਸੀ ਉਹ ਵੀ ਮਰ ਗਈ, ਬੀਬੀ ਬਚ ਗਈ, ਉਹ ਜਨਾਨੀ ਬਚ ਗਈ। ਤੇ ਮਤਲਬ ਕਿ ਘਰ ਹੀ ਉਜਾੜ ਦਿੱਤੇ, ਖਤਮ ਹੀ ਕਰ ਦਿੱਤਾ ਸਾਰਾ ਕੁਝ। ਇਹ ਬਾਅਦ 'ਚ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਤਕਨੀਕੀ ਤੌਰ ਤੇ ਕੁਝ ਸਬੂਤ ਹੱਥ ਲੱਗ ਜਾਂਦੇ ਨੇ। ਉਹ ਇੱਕ ਚਾਹ ਦੀ ਦੁਕਾਨ ਤੇ ਲੱਗਿਆ ਸੀ CCTV ਕੈਮਰਾ, ਜਿੱਥੋਂ ਇਹਨਾਂ ਦੇ ਚਿਹਰੇ ਨੰਗੇ ਜਿਹੜੇ ਸੀ ਉਹ ਸਿਆਣੇ ਗਏ। ਉਸ ਤੋਂ ਬਾਅਦ ਇਹਨਾਂ ਨੂੰ ਫੜ ਲਿਆ, ਦੋਨਾਂ ਹੀ ਗੁਨਾਹਗਾਰਾਂ ਨੂੰ ਫੜ ਲਿਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਵੀ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਰੁੱਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਇਸ ਵੇਲੇ ਚੰਡੀਗੜ੍ਹ ਦੀ। ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸਾਥੀ ਗੁਰਿੰਦਰਪਾਲ ਔਜਲਾ ਚੰਡੀਗੜ੍ਹ ਹਵਾਈ ਅੱਡੇ ਤੇ ਡਿਟੇਨ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਹੈਂਡਲ ਕਰਦਾ ਸੀ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਹੜੀ ਮੀਡੀਆ ਤੋਂ ਗੱਲ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਗੁਰਿੰਦਰਪਾਲ ਔਜਲਾ ਨੇ ਬੀਤੇ ਦਿਨੀ ਹਥਿਆਰਾਂ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਸਨ, ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਤੇ ਉਸ ਦੇ ਵਿਰੁੱਧ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਫਿਲਹਾਲ ਗ੍ਰਿਫਤਾਰ ਜਿਹੜਾ ਔਜਲਾ ਗੁਰਿੰਦਰਪਾਲ ਔਜਲਾ ਮਾਫ ਕਰਨਾ ਗ੍ਰਿਫਤਾਰ ਗੁਰਿੰਦਰਪਾਲ ਔਜਲਾ ਨੂੰ 에ਅਰਪੋਰਟ ਤੇ ਡਿਟੇਨ ਕੀਤਾ ਗਿਆ ਤੇ ਪੁੱਛਗਿੱਛ ਜਾਰੀ ਹੈ ਤੇ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਕਿ ਜਲੰਧਰ ਪੁਲਿਸ ਦੇ ਹਵਾਲੇ ਉਸ ਨੂੰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਹਥਿਆਰਾਂ ਦੇ ਲਾਇਸੈਂਸ ਕੈਂਸਲ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਸਰਕਾਰ ਉੱਪਰ ਜੰਮ ਕੇ ਵਰੇ ਸਨ। ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਸਾਡੇ ਹਥਿਆਰਾਂ ਦੇ ਲਾਇਸੈਂਸ ਕੈਂਸਲ ਕਰਕੇ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਕੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾ ਦਿੱਤਾ ਸੀ। ਹੁਣ ਸਿੱਧੂ ਮੂਸੇਵਾਲੇ ਦੇ ਮਾਪੇ ਧਰਨੇ ਤੇ ਬੈਠੇ ਨੇ। ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਸਰਕਾਰਾਂ ਨੂੰ ਆਪਣੀਆਂ ਇਹਨਾਂ ਹਰਕਤਾਂ ਉੱਤੇ ਸ਼ਰਮ ਆਉਣੀ ਚਾਹੀਦੀ ਹੈ। ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਮਰਥਕਾਂ ਨੇ ਅਜਨਾਲਾ ਥਾਣੇ ਦੇ ਵਿੱਚ ਬੰਦ ਆਪਣੇ ਇੱਕ ਸਾਥੀ ਦੀ ਰਿਹਾਈ ਦੇ ਲਈ ਥਾਣੇ ਦਾ ਘਿਰਾਓ ਕੀਤਾ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਨਾਲ ਅਕਸਰ ਜਿਹੜੀ ਸੁਰੱਖਿਆ ਗਾਰਡ ਉਹਨਾਂ ਦੀ ਵਿਖਾਈ ਦਿੰਦੀ ਹੈ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਤੇ ਰਾਈਫਲਾਂ ਨੇ ਹੁੰਦੀਆਂ ਨੇ, ਤਾਂ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਚੱਲੀ ਸੀ। ਇਹ ਵੀ ਖਬਰਾਂ ਸਾਹਮਣੇ ਆਈਆਂ ਸਨ ਕਿ ਉਹ ਜਿਹੜੇ ਲਾਇਸੈਂਸ ਨੇ ਉਹ ਜੰਮੂ ਕਸ਼ਮੀਰ ਦੇ ਨੇ, ਉਹਨਾਂ ਦੇ ਵਿੱਚੋਂ ਬਹੁਤਿਆਂ ਦੇ। ਤਾਂ ਹੁਣ ਸਰਕਾਰ ਇਹ ਅਸਲੇ ਦੇ ਲਾਇਸੈਂਸ ਵੀ ਇਹਨਾਂ ਦੇ ਵਿੱਚੋਂ ਕਈਆਂ ਦੇ ਰੱਦ ਕਰਨ ਜਾ ਰਹੀ ਹੈ। ਪਰ ਜਿਹੜੀਆਂ ਫੋਟੋਆਂ ਪਾਈਆਂ ਸੀ ਸੋਸ਼ਲ ਮੀਡੀਆ ਉੱਤੇ, ਤਾਂ ਉਸ ਤੋਂ ਬਾਅਦ ਹੁਣ ਜਿਹੜਾ ਗੁਰਿੰਦਰਪਾਲ ਔਜਲਾ ਹੈ, ਜਿਹੜਾ ਕਿ ਸੋਸ਼ਲ ਮੀਡੀਆ ਹੈਂਡਲ ਕਰਦਾ ਅੰਮ੍ਰਿਤਪਾਲ ਸਿੰਘ ਦਾ ਸਾਰਾ, ਤਾਂ ਉਹਨੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੀਆਂ ਜਿਹੜੀਆਂ ਤਸਵੀਰਾਂ ਸੀਗੀਆਂ ਉਹ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਸੀਗੀਆਂ। ਮਤਲਬ ਉਹ ਨੁਮਾਇਸ਼ ਕਰਨ ਵਾਲੀਆਂ ਤਸਵੀਰਾਂ ਉਹਨੇ ਨਹੀਂ ਕੀਤੀਆਂ ਸੀ। ਮੀਡੀਆ ਇਹ ਕਹਿ ਰਿਹਾ ਕਿ ਜਿਹੜੀਆਂ ਤਸਵੀਰਾਂ ਦੇ ਵਿੱਚ ਹਥਿਆਰ ਸੀਗੇ, ਸੌਖੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਸਮਝ ਲੈਂਦੇ ਹਾਂ, ਤਾਂ ਉਸੇ ਮਸਲੇ ਨੂੰ ਲੈ ਕੇ ਹੁਣ ਗੁਰਿੰਦਰਪਾਲ ਸਿੰਘ ਨੂੰ ਚੰਡੀਗੜ੍ਹ ਦੇ ਜਿਹੜਾ 에ਅਰਪੋਰਟ ਆ ਉੱਥੋਂ ਡਿਟੇਨ ਕਰ ਲਿਆ ਗਿਆ। ਹੁਣ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਜਲੰਧਰ ਪੁਲਿਸ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਹੈ। ਸੋ ਇਹ ਜਿਹੜੀ ਤਾਜ਼ਾ ਖਬਰ ਹੈ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਹੈ। ਤੇ ਉਧਰ ਗੱਲ ਕਰੀਏ ਪੰਜਾਬ ਵਿਧਾਨ ਸਭਾ ਦੀ। ਪੰਜਾਬ ਵਿਧਾਨ ਸਭਾ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਦੇ ਵਿਚਾਲੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਮਾਮਲੇ ਤੇ ਤਿੱਖੀ ਬਹਿਸ ਹੋਈ ਹੈ। ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਵਿਚਾਲੇ ਗਰਮਾ ਗਰਮ ਬਹਿਸ ਹੋਈ। ਧਾਲੀਵਾਲ ਵੱਲੋਂ ਕਾਂਗਰਸ ਦੇ ਖਿਲਾਫ ਕੀਤੀ ਟਿੱਪਣੀ ਕਰਕੇ ਕਾਂਗਰਸੀ ਵਿਧਾਇਕ ਸਦਨ ਦੇ ਵਿੱਚੋਂ ਬਾਹਰ ਆ ਗਏ। ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਵਿਧਾਇਕ ਸਦਨ ਦੇ ਵਿੱਚੋਂ ਵਾਕਆਊਟ ਕਰ ਗਏ। ਇਹਦੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਮੰਤਰੀ ਨੇ ਗੁਰਮੀਤ ਸਿੰਘ ਮੀਤ-ਹੇਅਰ, ਉਹਨਾਂ ਨੇ ਕਿਹਾ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅਪਰਾਧ ਕਰਨ ਵਾਲੇ ਲੋਕ ਭਾਜਪਾ ਸ਼ਾਸਿਤ ਰਾਜਾਂ ਤੋਂ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਨਰਸਰੀਆਂ ਬਣ ਕੇ ਰਹਿ ਗਈਆਂ ਨੇ। ਯੂਪੀ ਅਤੇ ਰਾਜਸਥਾਨ ਦੇ ਵਿੱਚ ਜੁਰਮ ਕਰਨ ਵਾਲੇ ਹਰਿਆਣੇ ਤੋਂ ਜਾਂਦੇ ਨੇ। ਮੰਤਰੀ ਮੀਤ-ਹੇਅਰ ਨੇ ਦੱਸਿਆ ਕਿ NRCB ਦੇ ਮੁਤਾਬਕ ਪੰਜਾਬ ਨੂੰ 17ਵੇਂ ਨੰਬਰ ਤੇ ਦੱਸਿਆ ਗਿਆ। ਆਰਮਜ਼ ਐਕਟ ਦੇ ਤਹਿਤ ਹੋਣ ਵਾਲੇ ਅਪਰਾਧਾਂ ਦੀ ਰਾਸ਼ਟਰੀ ਔਸਤ 4.8 ਹੈ ਤੇ ਪੰਜਾਬ ਦੀ 1.4 ਸੀਗੀ। ਜਦੋਂ ਹਰਿਆਣਾ ਦੀ ਇਹ ਔਸਤ 6 ਸੀ, ਯੂਪੀ ਦੇ ਵਿੱਚ 13 ਸੀ ਤੇ ਰਾਜਸਥਾਨ ਦੇ ਵਿੱਚ 17-18 ਦੱਸੀ ਗਈ ਹੈ। ਤੇ ਉਹ ਕਹਿੰਦੇ ਕਿ ਇਸ ਦੇ ਬਾਵਜੂਦ ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ। ਮੀਤ-ਹੇਅਰ ਨੇ ਪੰਜਾਬ ਦੇ ਵਿੱਚ ਪਿਛਲੇ 12 ਸਾਲਾਂ ਦਾ ਰਿਕਾਰਡ ਪੇਸ਼ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਸਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਅਪਰਾਧਿਕ ਘਟਨਾਵਾਂ ਦੀ ਸੂਚੀ ਸਭ ਤੋਂ ਘੱਟ ਹੈ। ਪਰ ਵਿਰੋਧੀ ਧਿਰ ਉਹ ਕਹਿੰਦੇ ਕਿ ਹਰ ਰੋਜ਼ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੀ ਹੈ। ਉਹਨਾਂ ਨੇ ਕਾਂਗਰਸੀ ਆਗੂਆਂ ਤੇ ਗੈਂਗਸਟਰਾਂ ਦੇ ਸਰਪ੍ਰਸਤ ਹੋਣ ਦਾ ਵੀ ਦੋਸ਼ ਲਾਇਆ ਸੀ। ਮੀਤ-ਹੇਅਰ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਗੁਰਲਾਲ ਬਰਾੜ, ਯੂਥ ਪ੍ਰਧਾਨ ਨਾ ਕਿ ਸੂਬਾ ਪ੍ਰਧਾਨ,
ਕਾਂਗਰਸ ਦੇ ਯੂਥ ਪ੍ਰਧਾਨ ਗੁਰਲਾਲ ਬਰਾੜ, ਵਿੱਕੀ ਮਿੱਡੂ ਖੇੜਾ ਦਾ ਕਤਲ ਕੀਤਾ ਗਿਆ ਸੀ। ਸੁੱਖਾ ਕਾਹਲਵਾਂ ਪੁਲਿਸ ਹਿਰਾਸਤ ਦੇ ਵਿੱਚ ਮਾਰਿਆ ਗਿਆ ਸੀ। ਪਹਿਲਾਂ ਵੀ ਉਹ ਕਹਿੰਦਾ ਕਿ ਅਪਰਾਧ ਹੁੰਦੇ ਰਹੇ ਨੇ, ਪਰ ਹੁਣ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੇ ਨੇ ਅਤੇ ਸੀਐਮ ਮਾਨ ਨੂੰ ਵੀ ਉਹਨਾਂ ਨੂੰ ਮਿਲੇ ਨੇ। ਉਹਨਾਂ ਨੇ ਕਿਹਾ ਕਿ ਸੀਐਮ ਮਾਨ ਨੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ। ਵੱਧਦੇ ਅਗਲੀ ਖਬਰ ਦੇ ਵੱਲ। ਪੰਜਾਬ ਦੇ ਜਲੰਧਰ ਤੋਂ ਖਬਰ ਆ ਰਹੀ ਹੈ, ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਜਲੰਧਰ ਦਿਹਾਤੀ ਪੁਲਿਸ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਖਿਲਾਫ ਮਾਮਲਾ ਦਰਜ ਕੀਤਾ। ਜਲੰਧਰ ਦਿਹਾਤੀ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਤੇ 40 ਦਿਨ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਬੀਤੇ ਦਿਨੀ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਬਰਨਾਵਾ ਆਸ਼ਰਮ ਦੇ ਵਿੱਚ ਰਹਿ ਰਿਹਾ ਸੀਗਾ। ਪੁਲਿਸ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਰਾਮ ਰਹੀਮ ਨੇ ਆਪਣੇ YouTube ਚੈਨਲ ਤੇ ਸ਼੍ਰੀ ਰਵਿਦਾਸ ਜੀ ਦੇ ਖਿਲਾਫ ਤੇ ਕਬੀਰ ਜੀ ਦੇ ਖਿਲਾਫ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ ਤੇ ਇਸ ਸੰਬੰਧੀ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤੱਲਣ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਮੁੱਢਲੀ ਜਾਂਚ ਤੋਂ ਬਾਅਦ ਰਾਮ ਰਹੀਮ ਦੇ ਵਿਰੁੱਧ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਸੋ ਉਹਨੇ ਜੇਲ੍ਹ ਦੀ ਜਦੋਂ 40 ਦਿਨਾਂ ਦੀ ਪੈਰੋਲ ਸੀਗੀ ਤਾਂ ਉਦੋਂ 2 ਗੀਤ ਰਿਲੀਜ਼ ਕੀਤੇ ਸਨ। ਇਹਨਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਦਾ ਸੀਗਾ ਗੀਤ ਤੇ ਉਹਨੂੰ ਕਈ ਲੱਖ ਵਾਰ YouTube ਤੇ ਵੇਖਿਆ ਵੀ ਗਿਆ। ਤੇ ਇਸ ਤੋਂ ਇਲਾਵਾ ਹਨੀਪ੍ਰੀਤ ਨਾਲ ਕੇਕ ਕੱਟ ਕੇ ਉਹਦੇ ਇੰਸਟਾਗ੍ਰਾਮ ਦੇ ਉੱਪਰ 1 ਮਿਲੀਅਨ ਫਾਲੋਅਰ ਹੋਣ ਦੀ ਖੁਸ਼ੀ ਵੀ ਮਨਾਈ ਸੀ। ਦੇਖੋ ਤੁਸੀਂ ਕਿੱਧਰ ਅਧਿਆਤਮਵਾਦ ਤੇ ਕਿੱਧਰ ਇੰਸਟਾਗ੍ਰਾਮ ਦੇ ਮਿਲੀਅਨ ਫਾਲੋਅਰਸ ਦੀ ਖੁਸ਼ੀ ਤੇ ਕੇਕ ਕੱਟਣੇ। ਤੇ ਦੱਸਦੇ ਆ ਕਿ ਹੁਣ ਜਲੰਧਰ ਦੇ ਵਿੱਚ 295 ਦੇ ਤਹਿਤ ਮਾਮਲਾ ਇਹ ਦਰਜ ਕੀਤਾ ਗਿਆ। ਕੱਲ ਹੀ 425 ਕਰੋੜ ਦੀ ਜਿਹੜੀ ਆਪਾਂ ਹੈਰੋਇਨ ਦੀ ਗੱਲ ਬਰਾਮਦਗੀ ਦੀ ਕੀਤੀ ਸੀ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿੱਚੋਂ ਤੇ ਗੁਜਰਾਤ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਤੇ ਇੰਡੀਅਨ ਕੋਸਟ ਗਾਰਡ ਨੇ ਇਹ ਜਿਹੜੀ ਇਰਾਨੀ ਕਿਸ਼ਤੀ ਦੇ ਵਿੱਚੋਂ 61 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਤੇ ਇਸ ਦੇ ਨਾਲ ਹੁਣ ਸੂਬੇ ਦੀਆਂ ਬੰਦਰਗਾਹਾਂ ਦੇ ਰਾਹੀਂ ਨਸ਼ਿਆਂ ਦੀ ਤਸਕਰੀ ਹੋਣ ਦਾ ਮਾਮਲਾ ਮੁੜ ਚਰਚਾ ਦੇ ਵਿੱਚ ਹੈ। ਕਰੀਬ 1.5 ਸਾਲ ਇੱਥੋਂ ਕਈ ਵਾਰ ਨਸ਼ਿਆਂ ਦੀ ਬਰਾਮਦਗੀ ਹੋਈ ਹੈ ਅਤੇ ਗੁਜਰਾਤ ਦੇ ਅਧਿਕਾਰੀ ਦਾਅਵਾ ਕਰਦੇ ਰਹੇ ਕਿ ਇਹ ਨਸ਼ੀਲੇ ਪਦਾਰਥ ਪੰਜਾਬ ਪਹੁੰਚਾਏ ਜਾਣੇ ਸਨ। ਅਕਤੂਬਰ 2021 ਦੀ ਗੱਲ ਹੈ ਜਦੋਂ ਸੂਬੇ ਦੀ ਮੁੰਦਰਾ ਬੰਦਰਗਾਹ ਤੋਂ ਹੈਰੋਇਨ ਦੀ 2988 ਤਕਰੀਬਨ 3000 ਕਿਲੋਗ੍ਰਾਮ ਦੀ ਵੱਡੀ ਖੇਪ ਫੜੀ ਗਈ ਸੀ। ਜਦੋਂ ਭਾਰਤ ਦੇ ਵਿੱਚ ਜਿਹੜਾ ਮੀਡੀਆ ਗੋਦੀ ਮੀਡੀਆ ਉਹਦੇ ਬੁੱਲ ਸੀਤੇ ਗਏ ਸਨ ਤਾਂ ਉਸ ਤੋਂ ਬਾਅਦ ਸਤੰਬਰ 2022 ਦੇ ਵਿੱਚ 40 ਕਿਲੋਗ੍ਰਾਮ ਹੈਰੋਇਨ ਤੇ ਪਾਕਿਸਤਾਨੀ ਕਿਸ਼ਤੀ ਫੜੀ ਗਈ ਸੀ ਤੇ ਗੁਜਰਾਤ ਪੁਲਿਸ ਨੇ ਪਤਾ ਲਾਇਆ ਸੀਗਾ ਕਿ ਅੰਮ੍ਰਿਤਸਰ ਅਤੇ ਕਪੂਰਥਲਾ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨਸ਼ਾ ਤਸਕਰਾਂ ਨੇ ਮੋਬਾਈਲ ਫੋਨਾਂ ਦੀ ਵਰਤੋਂ ਦੇ ਰਾਹੀਂ ਇਹ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਗੁਜਰਾਤ ਦੇ ਸਮੁੰਦਰੀ ਰਸਤਿਆਂ ਦੇ ਰਾਹੀਂ ਨਸ਼ਿਆਂ ਦੀ ਤਸਕਰੀ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਜੋ ਕਿ ਹਾਲ ਦੇ ਦਹਾਕਿਆਂ ਦੇ ਵਿੱਚ ਨਸ਼ਿਆਂ ਦੀ ਲਾਹਨਤ ਕਰਕੇ ਵੱਡਾ ਨੁਕਸਾਨ ਝੱਲ ਚੁੱਕਿਆ। ਬੰਦਰਗਾਹਾਂ ਰਾਹੀਂ ਇੰਨੀ ਵੱਡੀ ਪੱਧਰ ਤੇ ਨਸ਼ਾ ਦੇਸ਼ ਦੇ ਵਿੱਚ ਲਿਆਉਣਾ ਅਤੇ ਉਸ ਦਾ ਪੰਜਾਬ ਤੱਕ ਪਹੁੰਚਣਾ ਵੱਡੇ ਅਪਰਾਧੀ ਗਰੋਹਾਂ ਦੇ ਵੱਲ ਸੰਕੇਤ ਕਰਦਾ ਹੈ। ਪਾਕਿਸਤਾਨ ਦੀ ਸਰਹੱਦ ਵਾਲੇ ਪਾਸਿਓਂ ਡਰੋਨਾਂ ਦੇ ਰਾਹੀਂ ਨਸ਼ਿਆਂ ਦੀ ਤਸਕਰੀ ਰੋਕਣ ਦੇ ਲਈ BSF ਤੇ ਪੰਜਾਬ ਪੁਲਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਯਤਨ ਕਰ ਰਹੀਆਂ ਪਰ ਨਸ਼ਾ ਤਸਕਰਾਂ ਦੇ ਗਰੋਹਾਂ ਨੂੰ ਬੰਦਰਗਾਹਾਂ ਦੀ ਵਰਤੋਂ ਕਰਨ ਤੋਂ ਰੋਕਣ ਦੇ ਲਈ ਦੋਵਾਂ ਸੂਬਿਆਂ ਦੀਆਂ ਏਜੰਸੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਪਹਿਲਾਂ ਵੀ ਸਖਤ ਕਦਮ ਚੁੱਕੇ ਨੇ ਅਤੇ ਸੂਬੇ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਐਕਟ ਵੀ ਲਾਗੂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦਾ ਇਹ ਦਾਅਵਾ ਹੈ ਕਿ ਉਹ ਦੇਸ਼ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਦ੍ਰਿੜਤਾ ਦੇ ਨਾਲ ਕਾਰਵਾਈ ਕਰ ਰਹੀ ਹੈ। ਨਸ਼ਿਆਂ ਦੇ ਫੈਲਾਅ, ਕਾਲੇ ਧਨ ਅਤੇ ਅੱਤਵਾਦ ਦੀ ਫੰਡਿੰਗ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਪੰਜਾਬ ਦੀ ਵੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਨਾਲ ਜੁੜੇ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਅਤੇ ਗੁਜਰਾਤ ਸਰਕਾਰ ਨੂੰ ਵੀ ਆਪਸ ਦੇ ਵਿੱਚ ਸਹਿਯੋਗ ਦੀ ਜ਼ਰੂਰਤ ਹੈ। ਦੋਵੇਂ ਰਾਜਾਂ ਨੂੰ ਜਿੱਥੇ ਸ਼ਰਾਬਬੰਦੀ ਲਾਗੂ ਹੈ ਪੰਜਾਬ ਤੋਂ ਗੁਜਰਾਤ, ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਲਿਜਾਈ ਜਾਂਦੀ ਸ਼ਰਾਬ ਦੀ ਤਸਕਰੀ ਰੋਕਣ ਦੇ ਵਿੱਚ ਵੀ ਪੰਜਾਬ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਸੋ ਜਿਹੜੇ ਵੀ ਲੋਕ ਇਹਨਾਂ ਤਸਕਰਾਂ ਦੇ ਗਰੋਹਾਂ ਜਾਂ ਉਹਨਾਂ ਨੂੰ ਸਰਪ੍ਰਸਤ ਕਰਦੇ ਨੇ ਉਹਨਾਂ ਨੂੰ ਵੀ ਬੇਨਕਾਬ ਕਰਨ ਦੀ ਸਖਤ ਜ਼ਰੂਰਤ ਹੈ। ਪਰ ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ ਆਪਣੇ ਆਗੂ ਵੀ ਕਹਿ ਦਿੰਦੇ ਆ ਕਿ ਪੰਜਾਬ ਤੋਂ ਜੀ ਨਸ਼ਾ ਆਉਂਦਾ। ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਹੈ, ਆਪਾਂ ਇਸ ਗੱਲ ਨੂੰ ਮੰਨਦੇ ਹਾਂ ਸਾਰੇ। ਨਸ਼ਿਆਂ ਕਰਕੇ ਹਰ ਰੋਜ਼ ਓਵਰਡੋਜ਼ ਨਾਲ ਕਦੇ ਮੌਤ, ਕਦੇ ਨਸ਼ਿਆਂ ਕਰਕੇ ਕ੍ਰਾਈਮ ਬਹੁਤ ਵਧਿਆ ਪੰਜਾਬ ਦੇ ਵਿੱਚ। ਇਹ ਗੱਲਾਂ ਕਿਸੇ ਤੋਂ ਲੁਕੀਆਂ ਛੁਪੀਆਂ ਨਹੀਂ ਹੈ। ਪਰ ਕੀ ਪੰਜਾਬ ਦਾ
ਸਰਹੱਦੀ ਹੋਣਾ ਉਹਦੇ ਲਈ ਗੁਨਾਹ ਵਾ ਕਿ ਦੇਸ਼ ਦੇ ਹੋਰ ਕਿਸੇ ਦੀ ਸੂਬੇ ਦੀ ਸਰਹੱਦ ਕਿਸੇ ਦੇਸ਼ ਨਾਲ ਨਹੀਂ ਲੱਗਦੀ ਕਿ ਜੇ ਵੰਡ ਦੇ ਸੰਤਾਪ ਤੋਂ ਬਾਅਦ ਲੈ ਲਓ ਜਾਂ ਹੋਰ ਉਸ ਤੋਂ ਬਾਅਦ ਕਿੰਨੇ ਹੋਰ ਦੇਸ਼ ਦੇ ਵਿੱਚ ਵੱਡੀਆਂ ਘਟਨਾਵਾਂ ਵਾਪਰੀਆਂ 80 ਦੇ ਦਹਾਕੇ ਦੇ ਵਿੱਚ ਤਾਂ ਦਰਬਾਰ ਸਾਹਿਬ ਤੇ ਹਮਲਾ ਕਤਲੇਆਮ ਕਿੰਨਾ ਕੁਛ ਹੀ ਪੰਜਾਬ ਦੇ ਵਿੱਚ ਵਾਪਰਦਾ ਰਿਹਾ ਪਰ ਹਰ ਗੱਲ ਦੇ ਲਈ ਪੰਜਾਬ ਨੂੰ ਹੀ ਜਾਂ ਪੰਜਾਬੀਅਤ ਨੂੰ ਹੀ ਦੋਸ਼ੀ ਕਰਾਰ ਦੇ ਦੇਣਾ ਇਹ ਕਿਤੇ ਦੀ ਵੀ ਸਿਆਣਪ ਨਹੀਂ ਹੈ। ਅਸੀਂ ਜਦੋਂ ਵੀ ਇਹ ਨਸ਼ਿਆਂ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਤਾਂ ਸਾਨੂੰ ਇੱਕ ਲਫ਼ਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਪੰਜਾਬੀ ਨਸ਼ੇੜੀ ਨੇ ਅਸਲ ਦੇ ਵਿੱਚ ਖਿੱਤਾ ਹੀ ਨਸ਼ੇੜੀ ਬਣਾ ਦਿੱਤਾ ਗਿਆ। ਰਾਜਸਥਾਨ ਦੇ ਵਿੱਚ ਹੋਰ ਤਰ੍ਹਾਂ ਦੀ ਦਿੱਕਤ ਹੈ, ਦਿੱਲੀ ਦੇ ਵਿੱਚ ਹੋਰ ਤਰ੍ਹਾਂ ਦਾ ਕ੍ਰਾਈਮ ਹੈ, ਹਰਿਆਣਾ ਤਾਂ ਕ੍ਰਾਈਮ ਦੇ ਮਾਮਲੇ ਦੇ ਵਿੱਚ ਤਾਂ ਪੰਜਾਬ ਨਾਲੋਂ ਕਿਤੇ ਅੱਗੇ ਆ। ਆਪਾਂ ਇਹਦੇ 'ਚ ਇਹ ਨੀ ਗਾ ਕਿ ਆਪਾਂ ਭੱਜ ਰਹੇ ਹਾਂ ਮੁਸੀਬਤ ਤੋਂ ਜਾਂ ਇਸ ਦਿੱਕਤ ਤੋਂ ਜਾਂ ਅਸੀਂ ਮੰਨਣ ਤੋਂ, ਅਸੀਂ ਮੰਨਦੇ ਹਾਂ। ਪਰ ਇਹਦੇ ਨਾਲ ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਣਾ ਹੀ ਆ ਕਿ ਇਹਦੇ ਨਾਲ ਇੱਕ ਪੰਜਾਬੀਅਤ ਦੀ ਛਵੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਿਗਾੜੀ ਜਾ ਰਹੀ ਹੈ, ਉਸ ਛਵੀ ਨੂੰ ਬਹੁਤ ਨੁਕਸਾਨ ਪਹੁੰਚ ਰਿਹਾ। ਪੰਜਾਬੀਆਂ ਨੂੰ ਇੱਕ ਵਿਲਨ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ। ਜਦੋਂ ਕਿਸਾਨੀ ਅੰਦੋਲਨ ਸੀਗਾ, ਉਦੋਂ ਵੀ ਪੰਜਾਬੀਅਤ ਦੇ ਕਿਰਦਾਰਕੁਸ਼ੀ ਕੀਤੀ ਗਈ, ਕਰੈਕਟਰ ਅਸਾਸੀਨੇਟ ਕੀਤਾ ਗਿਆ ਪੰਜਾਬੀਅਤ ਦਾ। ਜਦੋਂ ਧਾਰਾ 370 ਤੋੜੀ ਗਈ ਤੇ ਕੋਈ ਨਹੀਂ ਦੇਸ਼ ਦੇ ਵਿੱਚੋਂ ਬੋਲਿਆ, ਇਕੱਲੇ ਪੰਜਾਬੀ ਬੋਲੇ ਕਿਉਂਕਿ ਪੰਜਾਬੀ ਇਨਸਾਫ ਪਸੰਦ ਕੌਮ ਆ, ਪੰਜਾਬੀ ਜ਼ੁਰਤਮੰਦ ਕੌਮ ਆ। ਤੇ ਜਦੋਂ ਕਿਸਾਨ ਅੰਦੋਲਨ ਲੜਿਆ, ਜਦੋਂ ਸਾਰਾ ਦੇਸ਼ ਹੱਥ ਖੜੇ ਕਰ ਗਿਆ ਸੀ, ਉਹ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ। ਮੋਦੀ ਨੇ ਟ੍ਰਿਪਲ ਤਲਾਕ ਦੇ ਮਸਲੇ ਤੇ ਸਟੈਂਡ ਚੱਕਿਆ, ਡਨ। ਮੋਦੀ ਨੇ ਧਾਰਾ 370 ਕਹੀ, ਡਨ। ਮੋਦੀ ਨੇ ਮਸਜਿਦ ਦੇ ਮਾਮਲੇ ਦੇ ਵਿੱਚ ਮੰਦਿਰ ਬਣਾਉਣ ਦੀ ਗੱਲ ਕਹੀ, ਉਹਦੇ ਦੇ ਵਿੱਚ ਡਨ। ਕਾਨੂੰਨ ਆ ਗਏ, ਬਸ। ਅਸੀਂ ਇਹ ਚੀਜ਼ਾਂ ਨੂੰ ਮਹਿਸੂਸ ਕਰਦੇ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਹੌਸਲਾ ਸੀ ਉਹ ਕੀ ਸੀਗਾ। ਲੋਕਾਂ ਦੇ ਜਦੋਂ ਤੁਸੀਂ ਕਿਸੇ ਦੇ ਵਿਆਹ ਸ਼ਾਦੀ ਸਮਾਗਮ ਤੇ ਜਾਂਦੇ ਸੀ ਨਾ, ਤੇ ਜਿਹੜੇ ਸਰਕਾਰ ਪੱਖੀ ਲੋਕ, ਚਲੋ ਭਾਵਨਾਤਮਕ ਤੌਰ ਤੇ ਜੁੜਾ ਹਰ ਇੱਕ ਦਾ ਹੀ ਹੁੰਦਾ, ਆਪਾਂ ਇਹ ਗੱਲ ਨੂੰ ਮੰਨ ਸਕਦੇ ਹਾਂ। ਅੱਜ ਕੱਲ੍ਹ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਨਾਲ ਵੀ ਹੈ, ਲੋਕਾਂ ਦਾ ਪ੍ਰਕਾਸ਼ ਬਾਦਲ ਦੇ ਨਾਲ ਵੀ ਰਿਹਾ, ਕੈਪਟਨ ਅਮਰਿੰਦਰ ਦੇ ਨਾਲ ਵੀ ਰਿਹਾ, ਹੁਣ ਵੀ ਕਈ ਲੋਕਾਂ ਦੇ ਨਾਲ ਹੋਣਾ, ਸਿਆਸੀ ਲੋਕਾਂ ਦੇ ਨਾਲ, ਉਹ ਇੱਕ ਵੱਖਰੀ ਗੱਲ ਹੈ। ਪਰ ਉਹਨਾਂ ਦਾ ਕੌਨਫੀਡੈਂਸ ਪਤਾ ਕੀ ਸੀ? ਉਹ ਲੋਕ ਜਿਹੜੇ ਮੋਦੀ ਸਮਰਥਕ ਸੀਗੇ, ਉਹ ਚੜਾਉਂਦੇ ਸੀ ਖਾਸ ਕਰਕੇ ਆਪਣੇ ਵਰਗੇ ਜ਼ਿਮੀਂਦਾਰ ਬੰਦਿਆਂ ਨੂੰ। ਉਹ ਕਹਿੰਦੇ ਇਹ ਨਹੀਂ ਵਾਪਸ ਹੋਣੇ, ਇਹ ਤਾਂ ਪਹਿਲਾਂ ਇਹ ਕੀਤਾ, ਉਹ ਨਹੀਂ ਹੋਇਆ, ਉਹ ਕੀਤਾ, ਉਹ ਹੋਇਆ। ਪਰ ਉਹਨਾਂ ਨੂੰ ਇਸ ਕਿਰਦਾਰ ਬਾਰੇ ਨਹੀਂ ਸੀ ਪਤਾ ਕਿ ਜਿੱਥੇ ਖੜ ਗਏ ਉੱਥੇ ਖੜ ਗਏ। ਇਹ ਧਰਤੀ ਜਿਹੜੀ ਹੈ ਉਹ ਹੈ ਜਿਹੜਾ ਸਿਕੰਦਰ ਦੁਨੀਆ ਜਿੱਤ ਕੇ ਆਇਆ ਸੀ ਤੇ ਇੱਥੇ ਆ ਕੇ ਇਸ ਧਰਤੀ ਦੇ ਨਾਲ ਉਹਨੇ ਸੰਧੀ ਕੀਤੀ ਸੀ। ਪੋਰਸ ਨੇ ਉਹਨੂੰ ਇਹ ਨਹੀਂ ਮੰਨਿਆ ਸੀਗਾ ਕਿ ਹਾਂਜੀ ਸ਼ਸਤਰ ਸਿੱਟ ਤੇ ਅਧੀਨਗੀ ਸਵੀਕਾਰ ਆ, ਕਰ ਲਓ ਜਿਹੜਾ ਇੱਥੇ ਆਪਦਾ ਲਾਉਣਾ ਜਰਨੈਲ ਨਾਲੋਂ। ਨਹੀਂ, ਬਰਾਬਰਤਾ ਦੇ ਨਾਲ ਪੋਰਸ ਦੇ ਨਾਲ ਟੇਬਲ ਤੇ ਬਹਿ ਕੇ ਗੱਲਾਂ ਹੋਈਆਂ ਸੀਗੀਆਂ। ਜਿਹੜੇ ਬੰਦੀ ਬਣਾਏ ਹੁੰਦੇ ਰਾਜੇ, ਉਹਨਾਂ ਨਾਲ ਟੇਬਲਾਂ ਤੇ ਬਹਿ ਕੇ ਨਹੀਂ ਗੱਲਾਂ ਕਰਦੇ ਕੋਈ ਜਿਹੜੇ ਹਮਲਾਵਰ ਹੁੰਦੇ ਆ। ਸੋ ਇਹ ਕਿਰਦਾਰ ਆ ਪੰਜਾਬੀਅਤ ਦਾ। ਪਰ ਅਸੀਂ ਕਈ ਵਾਰੀ ਗਾਹੇ ਬਗਾਹੇ, ਕਈ ਵਾਰੀ ਹੋ ਸਕਦਾ ਸਾਡੇ ਤੋਂ ਖੁਦ ਤੋਂ ਵੀ, ਜਦੋਂ ਅਸੀਂ ਇਸ ਸਮੁੱਚਤਾ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਤੇ ਉਦੋਂ ਅਸੀਂ ਇਸ ਕਿਰਦਾਰ ਨੂੰ, ਪੰਜਾਬੀਅਤ ਦੇ ਕਿਰਦਾਰ ਨੂੰ ਦਾਗਦਾਰ ਕਰ ਦਿੰਦੇ ਹਾਂ। ਪਰ ਇਸ ਤਰ੍ਹਾਂ ਨਹੀਂ ਹੈ। ਪਿਛਲੇ ਦਿਨੀ ਆਪਾਂ ਉਹਦੀ ਗੱਲ ਦੀ ਚਰਚਾ ਬਹੁਤ ਕੀਤੀ ਸੀ ਨਾ, ਜਦੋਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਬਾਰਡਰ ਨਹੀਂ ਖੁੱਲਣਾ ਚਾਹੀਦਾ। ਆਪਾਂ ਕਿਹਾ ਸੀ ਕਿਉਂ ਨਹੀਂ ਖੁੱਲਣਾ ਚਾਹੀਦਾ? ਡਰੋਨ ਆਉਂਦਾ ਰੋਕੋ, ਨਸ਼ਾ ਆਉਂਦਾ ਰੋਕੋ। ਕਿਹਨੇ ਰੋਕਣਾ ਵਾ? ਕੇਂਦਰ ਨੇ ਰੋਕਣਾ। ਆ ਜਿਹੜੇ ਰਾਜਪਾਲ ਸਾਹਿਬ ਤੁਰੇ ਫਿਰਦੇ ਸਰਹੱਦਾਂ ਤੇ, ਇਹਨਾਂ ਨੂੰ ਕਹੋ ਰੋਕੋ। ਸੋ ਇਹ ਗੱਲਾਂ ਬੜੀਆਂ ਗਲਤ ਆ। ਸਾਡੇ ਮੁੱਖ ਮੰਤਰੀ ਸਾਹਿਬ ਵੀ ਥੋੜ੍ਹੇ ਜਿਹੇ ਇਹ ਪਹਿਲੇ ਨੀ ਗੇ, ਪਹਿਲਾਂ ਵਾਲੇ ਵੀ ਏਦਾਂ ਹੀ ਕਰਦੇ ਰਹੇ ਆ। ਸੁਖਬੀਰ ਬਾਦਲ ਜਦੋਂ ਸੀਗੇ, ਉਹ ਵੀ ISI ਨੂੰ ਚੱਕੀ ਫਿਰਦੇ ਹੁੰਦੇ ਸੀ। ਕੈਪਟਨ ਸਾਹਿਬ ਵੀ ਪਾਕਿਸਤਾਨ ਦੀ ਗੱਲ ਹਰੇਕ ਮਸਲੇ 'ਚ ਕਰਦੇ ਸੀਗੇ। ਪਰ ਤੁਸੀਂ ਦੇਖੋ ਅੰਕੜੇ ਬੋਲਦੇ ਆ ਕਿ ਹੈਰੋਇਨ ਆ ਕਿੱਥੋਂ ਰਹੀ ਆ। ਤੇ ਪਰ ਇਹਦੇ ਨੁਕਸਾਨ ਜਿਹੜੇ ਨੇ, ਇਹ ਠੀਕ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ, ਪਰ ਇਹਦੇ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ ਕਿਸੇ ਵੀ ਪੱਧਰ ਤੇ। ਨਾ ਪੰਜਾਬ ਦਾ ਭੂਗੋਲਿਕ ਤੌਰ ਤੇ ਕੋਈ ਜ਼ਿੰਮੇਵਾਰ ਹੈ, ਨਾ ਪੰਜਾਬ ਸਮਾਜਿਕ ਤੌਰ ਤੇ ਜ਼ਿੰਮੇਵਾਰ ਹੈ। ਇਹ ਸਰਕਾਰਾਂ ਜ਼ਿੰਮੇਵਾਰ ਆ, ਸਿਸਟਮ ਜ਼ਿੰਮੇਵਾਰ ਆ, ਜਿਨ੍ਹਾਂ ਨੇ ਆਉਣਾ ਨਸ਼ਾ ਰੋਕਣਾ ਹੈ, ਉਹ ਜ਼ਿੰਮੇਵਾਰ ਲੋਕ ਨੇ। ਸੋ ਸਾਡੀ ਵਿਪਤਾ ਜ਼ਰੂਰ ਆ, ਅਸੀਂ ਇਹ ਗੱਲ ਮੰਨਦੇ ਹਾਂ ਕਿ ਵਿਪਤਾ ਜ਼ਰੂਰ ਹੈ ਔਰ ਇਹ ਵਿਪਤਾ ਦਾ ਹੱਲ ਹੋਣਾ ਚਾਹੀਦਾ। ਸਾਡੀ ਜਵਾਨੀ ਇਸ ਵਿਪਤਾ ਨੇ ਨਿਗਲ ਲਈ ਹੈ, ਖਾ ਵੀ ਨਹੀਂ ਲਈ, ਨਿਗਲ ਲਈ ਹੈ। ਔਰ ਇਹਦੇ ਅਸੀਂ ਸਿੱਟੇ ਵੀ ਦੇਖ ਰਹੇ ਹਾਂ ਸਮਾਜਿਕ ਰੂਪ ਦੇ ਵਿੱਚ, ਧਾਰਮਿਕ ਰੂਪ ਦੇ ਵਿੱਚ, ਹੋਰ ਕਈ ਆਰਥਿਕ ਰੂਪ ਦੇ ਵਿੱਚ। ਆਪਾਂ ਇਹਨਾਂ ਚੀਜ਼ਾਂ ਨੂੰ ਭੋਗੀਏ ਇਹਨਾਂ ਦੇ, ਤੇ ਇਹਨਾਂ ਚੀਜ਼ਾਂ ਤੋਂ ਭੱਜਦੇ ਵੀ ਨਹੀਂ ਕਦੇ ਵੀ। ਸੋ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ ਦਾ ਅਗਲਾ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ ਅੱਜ ਤੁਸੀਂ ਗੱਲਬਾਤ ਕਰ ਸਕੋਗੇ। ਟਰੱਕਿੰਗ ਦੇ ਮਾਮਲੇ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਟਿੱਪਣੀ ਕਰਨੀ ਚਾਹੁੰਦੇ ਆ ਜਾਂ ਰਾਏ ਰੱਖਣੀ ਚਾਹੁੰਦੇ ਆ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕੁਛ ਹੀ ਮਿੰਟਾਂ ਦੇ ਵਿੱਚ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ ਜਿਹੜੇ ਆ ਉਹ
ਤੁਹਾਡੇ ਮਸਲਿਆਂ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਪੰਜਾਬੀ ਰੇਡੀਓ USA ਦੇ ਇਸੇ ਮੰਚ ਤੇ ਸ਼ੁਰੂ ਹੋਵੇਗੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ ਤੇ ਆਖਿਰ ਦੇ ਵਿੱਚ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।